ਨੱਕ ਨੱਥ ਤੇ ਖਸਮ ਹੱਥ ਤੇ ਕਿਰਤ ਧੱਕੇ ਦੇ ਤੇ ਜਹਾਂ ਦਾਣੇ ਤਹਾਂ ਖਾਣੇ। ਨਾਨਕ ਸੱਚ ਇਹ ਸ਼ੌਕ ਫਿਕਰ ਟੁਰ ਪੈਂਦਾ ਉਧਰ ਜਿਸ ਡੰਡੀ ਉਹ ਮੋੜੇ। ਤੇ ਨੱਕ ਵਿੱਚ ਨੱਥ ਤੇ ਹੱਥ ਸਜਣ ਦੇ ਮੇਰੀਆਂ ਵਾਗਾਂ ਡੋਰਾਂ। ਮੈਂ ਗੁੱਡੀ ਹੱਥ ਡੋਰ ਸਜਣ ਦੇ ਜਿਉਂ ਭਾਵੇ ਤਿਉਂ ਰਹਿਣਾ। ਤੇ ਵਾਜਬ ਨਹੀਂ ਹੈ ਵਿੱਚ ਸ਼ਰੀਅਤ ਮੰਦਾ ਖਸਮ ਨੂੰ ਕਹਿਣਾ। ਜੇ ਜਿਉਂਦਿਆਂ ਹੀ ਮਰ ਰਹਿਣਾ ਹੋਵੇ ਤਾਂ ਭੇਸ ਫਕੀਰਾਂ ਬਈਏ ਹੂ। ਜੇ ਕੋਈ ਸੁੱਟੇ ਗੋਦੜ ਕੂੜਾ ਵਾਂਗ ਅਰੂੜੀ ਸਈਏ ਹੂ। ਭਾਰ ਚਾਵਨ ਲਈ ਚੰਗਾ ਭਲਾ ਤੇ ਭਾਲ ਭਰਨ ਨੂੰ ਡੋਰਾ। ਚੁੱਕਰ ਖਾਣਾ ਹੋਏ ਤੇ ਸਾਰਿਆਂ ਤੋਂ ਅੱਗੇ। ਵਾਹ ਵਾਹ। ਹਾਂਜੀ, ਤੇ ਰੋਟੀਆਂ ਪੀੜਨੀਆਂ ਹੋਣ ਤੇ ਸਭ ਤੋਂ ਅੱਗੇ। ਜੀ ਜੀ। ਤੇ ਜਦੋਂ ਮਤਲਬ ਇਹ ਕੋਈ ਕੰਮ ਬੰਦਾ ਆਖੇ ਨਾ ਵੀ ਆ ਕੰਮ ਕਰੋ ਤੇ ਉਦੋਂ ਆਖਣਾ ਯਾਰ ਮੇਰੀ ਤੇ ਲੱਤ ਪਈ ਪੀੜ ਕਰਦੀ ਏ ਤੇ ਮੇਰੀ ਆ ਬਾਂਹ ਨੂੰ ਖਰੇ ਕੀ ਹੋਇਆ, ਕੋ ਵਲ ਪਿਆ। ਜੀ ਜੀ। ਸੁੱਖ ਦਾ ਜਾਚਕ ਸੁਖੀ। ਹਾਂਜੀ, ਸੁੱਖ ਆਸਾਨੀ ਨੂੰ ਆਂਦੇ ਨੇ ਤੇ ਜਾਚਕ ਮੈਨਾ ਜਾਚਣ ਵਾਲਾ। ਹਾਂਜੀ, ਉਹਦੀ ਕਦਰ ਕਰਨ ਵਾਲਾ, ਉਹਦੀ ਮਤਲਬ ਉਹਨੂੰ ਇਵੈਲੂਏਟ ਕਰਨ ਵਾਲਾ। ਦੁਖੇ ਸਿਰ ਤੇ ਬੰਨੋ ਗੋਡਾ। ਰਾਈਟ ਮੈਨ ਤੇ ਰਾਈਟ ਜਾਬ। ਹਾਂਜੀ, ਯਾਨੀ ਬੰਦਾ ਸਿੱਧਾ ਉਹ ਜਿਹੜੀ ਉਹਨੂੰ ਤਕਲੀਫ ਏ ਉਸ ਤਕਲੀਫ ਨੂੰ ਰਫਾ ਕਰਨ ਦੀ ਕੋਸ਼ਿਸ਼ ਕਰੋ। ਮਰਜ਼ ਕੁਝ ਹੋਰ ਸੀ ਕੀਤੀ ਦੁਆ ਹੋਰ। ਤਮਾਸ਼ਾ ਬਣ ਗਿਆ ਕੁਝ ਹੋਰ ਦਾ ਹੋਰ। ਕੂੜ ਨਖੁੱਟੇ ਨਾਨਕਾ। ਹਾਂਜੀ, ਤੇ ਆਖਰ ਸੱਚ ਰਹੇ। ਝੂਠ ਜਿਹੜਾ ਉਹ ਅਖੀਰ ਮੁੱਕ ਜਾਂਦਾ ਹੈ ਔਰ ਅਖੀਰ ਸੱਚ ਰਹਿਣਾ, ਕਿਉਂਕਿ ਸੱਚ ਸੱਚੇ ਨਾਮ ਦਾ ਮਾਲਕ ਦਾ ਨਾਂ ਹੈ। ਸੱਚ ਸੱਚੇ ਸਾਹਿਬ ਦਾ ਨਾਂ ਹੈ ਤੇ ਉਹਨਾਂ ਨੇ ਕਿਹਾ ਕਿ ਅਖੀਰ ਸੱਚ ਰਹਿਣਾ। ਇਸ ਵਾਸਤੇ ਬੰਦੇ ਨੂੰ ਕੂੜ ਦੀ ਪੌੜੀ ਨਹੀਂ ਚੜਨਾ ਚਾਹੀਦਾ। ਝੂਠ ਅਜ ਚਿੱਟੇ ਕੱਪੜੇ ਪਾ ਕੇ ਆਗੂ ਸਭ ਦਾ ਹੋਇਆ ਤੇ ਸੱਚ ਵਿਚਾਰਾ ਨੰਗੇ ਪਿੰਡੇ ਛੱਪੜ ਕੰਡੇ ਰੋਇਆ। ਓ ਚੱਲ ਮੇਰੇ ਨੂੰ ਚਲੀ। ਬਿਸਮਿल्लाह रहमान रहीम। ਸ਼ੁਰੂ ਖੁਦਾ ਦੇ ਨਾਮੋਂ ਜਿਸ ਦਾ ਜੋੜ ਜਵਾਬ ਨਾ ਕੋਈ, ਜਿਸ ਦੀ ਰਹਿਮਤ ਬਖਸ਼ਿਸ਼ ਵਾਲਾ ਅੰਤ ਹਿਸਾਬ ਨਾ ਕੋਈ। ਦੁਨੀਆ ਭਰ ਵਿੱਚ ਵਸਣ ਵਾਲੇ ਪੰਜਾਬੀਓ ਤੇ ਸਾਡੇ ਪਿਆਰੇ ਵੇਖਣ ਵਾਲਿਓ, ਅਸਲਾਮੁ ਅਲੈਕੁਮ, ਸਤਿ ਸ੍ਰੀ ਅਕਾਲ, ਨਮਸਕਾਰ ਤੇ ਢੇਰ ਢੇਰ ਸਲਾਮਾਂ। ਪੰਜਾਬੀ ਮਾਂ ਬੋਲੀ ਦੇ ਜ਼ੁਬਾਨੋਂ ਅਦਬ ਤੇ ਸਕਾਫਤ ਦੇ ਫਰੋਗ ਤੇ ਵਧਾਵੇ ਤੇ ਚੜ੍ਹਤਲ ਤੇ ਸਿੱਖਿਆ ਲਈ ਸ਼ੁਰੂ ਕੀਤੇ ਜਾਣ ਵਾਲੇ ਤੁਹਾਡੇ ਆਪਣੇ YouTube ਚੈਨਲ ਮੇਲਾ ਟੀਵੀ ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਦੇ ਆ। ਪਿਆਰਿਓ, ਸਾਡਾ ਇਹ ਤਰਲਾ ਹੈ ਭਈ ਮੇਲਾ ਟੀਵੀ ਨੂੰ ਸਬਸਕ੍ਰਾਈਬ ਕਰ ਲਵੋ। ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ ਤਾਂ ਕਿ ਸਾਡੇ तमाम तर ਨੋਟੀਫਿਕੇਸ਼ਨਸ ਬਰ ਵਕਤ ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਆਪਸ ਦੇ ਵਿੱਚ ਤੇ ਪੰਜਾਬੀ ਪਿਆਰਿਆਂ ਦੇ ਨਾਲ ਸ਼ੇਅਰ ਜ਼ਰੂਰ ਕਰਿਆ ਕਰੋ ਤੇ ਨਾਲੇ ਸਾਨੂੰ ਆਪਣੇ ਕਮੈਂਟਸ ਜ਼ਰੂਰ ਭਿਜਵਾਇਆ ਕਰੋ ਜਿਹੜੇ ਕਿ ਸਾਡੇ ਲਈ ਬੜੀ ਹੱਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਅਸੀਂ ਤੁਹਾਡੇ ਕਮੈਂਟਸ ਦੇ ਚਾਨਣੇ ਆਪਣੀ ਗੱਲਬਾਤ ਨੂੰ ਮਜ਼ੀਦ ਨਿਖਾਰਨ, ਸ਼ਿੰਗਾਰਨ ਤੇ ਸਵਾਰਨ ਦਾ ਆਰ ਤੇ ਯਤਨ ਵੀ ਕਰਦੇ ਰਹਿੰਦੇ ਹਾਂ। ਸਾਹਿਬੋ, 1-2 ਦਿਨ ਪਹਿਲੇ ਅਸੀਂ ਤੁਹਾਡੇ ਹਜ਼ੂਰ ਇੱਕ ਅਖਾਣ ਬਿਆਨ ਕੀਤਾ ਸੀ ਭਈ ਦਾਣੇ ਦਾਣੇ ਦੇ ਉੱਤੇ ਮੋਹਰ ਹੁੰਦੀ ਏ, ਜਿਹਦਾ ਤਰਜਮਾ ਦੱਸਦਿਆਂ ਹੋਇਆਂ ਬਾਬਾ ਜੀ ਇਹਸਾਨ ਬਾਜਵੇ ਹੋਰਾਂ ਨੇ ਸਾਨੂੰ ਦੱਸਿਆ ਭਈ ਅੱਲਾਹ ਪਾਕ ਸੱਚੇ ਸਾਹਿਬ ਨੇ ਹਰ ਰਿਜ਼ਕ ਦਾ, ਜਿਨਸ ਦਾ ਉਹ ਦਾਣਾ, ਉਹ ਲੁਕਮਾ ਜਿਹੜਾ
ਮੇਰੇ ਮਿਸਾਲ ਦੇ ਤੌਰ ਤੇ ਨਸੀਬਾਂ ਦੇ ਵਿੱਚ ਲਿਖਿਆ ਹੋਇਆ ਹੈ, ਜਿਹਨੂੰ ਮੈਂ ਖਾਣਾ ਹੈ, ਜਿਹਨੂੰ ਮੈਂ ਚੁਗਣਾ ਹੈ, ਉਹਦੇ ਉੱਤੇ ਮੇਰੇ ਨਸੀਬਾਂ ਦੀ ਮੋਹਰ ਲਾ ਦਿੱਤੀ ਹੁੰਦੀ ਹੈ ਔਰ ਉਹ ਰਿਜ਼ਕ ਮੇਰਾ ਮੈਨੂੰ ਹੀ ਮਿਲਦਾ ਹੈ, ਉਹ ਹੋਰ ਕਿਸੇ ਨੂੰ ਨਹੀਂ ਮਿਲ ਸਕਦਾ। ਮੇਰੇ ਮਕਸੂਮਾਂ ਦੇ ਵਿੱਚ, ਮੇਰੇ ਮੁਕੱਦਰ ਦੇ ਵਿੱਚ ਜੋ ਮੇਰੇ ਸਾਹਿਬ ਨੇ ਲਿਖ ਦਿੱਤਾ ਹੁੰਦਾ ਹੈ। ਸਾਹਿਬੋ, ਸਾਡੇ ਇੰਡੀਆ ਦੇ ਨਾਲ ਤਾਲੁਕ ਰੱਖਣ ਵਾਲੇ ਇੱਕ ਬੜੇ ਹੀ ਪਿਆਰੇ ਬਜ਼ੁਰਗ ਸਾਡੇ ਪੱਕੇ ਦਰਸ਼ਕ ਨੇ, ਸਾਡੇ ਪਰਮਾਨੈਂਟ ਵਿਊਅਰ ਨੇ। ਉਹਨਾਂ ਦਾ ਨਾਂ ਹੈ ਬਾਬਾ ਜੀ ਅਮਰਜੀਤ ਸਿੰਘ। ਗੁਰਦਾਸਪੁਰ ਦੇ ਬਾਬਾ ਜੀ ਰਹਿਣ ਵਾਲੇ ਨੇ। ਉਹਨਾਂ ਵੀ ਸਾਡਾ ਉਹ ਪ੍ਰੋਗਰਾਮ ਵੇਖਿਆ ਜਿਹਦੇ ਵਿੱਚ ਅਸਾਂ ਦਾਣੇ ਦਾਣੇ ਦੇ ਉੱਤੇ ਮੋਹਰ ਹੁੰਦੀ ਏ ਵਾਲਾ ਅਖਾਣ ਬਿਆਨ ਕੀਤਾ ਸੀ। ਉਹਨਾਂ ਸਾਡੀ ਗੱਲਬਾਤ ਨੂੰ ਬੜਾ ਸਲਾਹਿਆ ਤੇ ਉਹਨਾਂ ਸਾਨੂੰ ਬਾਬਾ ਜੀ ਗੁਰੂ ਨਾਨਕ ਦੇਵ ਹੋਰਾਂ ਦੀ ਇੱਕ ਬਾਣੀ ਭਿਜਵਾਈ, ਜਿਹਦਾ ਮਤਲਬ ਵੀ ਬਿਲਕੁਲ ਉਹੋ ਹੀ ਹੈ ਜੋ ਕੁਝ ਅਸਾਂ ਉਦਣ ਆਪਣੇ ਪ੍ਰੋਗਰਾਮ ਦੇ ਵਿੱਚ ਬਿਆਨ ਕੀਤਾ ਸੀ। ਮੁਹੱਲਾ ਦੂਜਾ ਤੇ ਗੁਰੂ ਗ੍ਰੰਥ ਸਾਹਿਬ ਦੇ ਸਫਾ ਨੰਬਰ 653 ਦੇ ਉੱਤੇ ਇਹ ਬਾਣੀ ਲਿਖੀ ਹੈ ਗੁਰੂ ਅੰਗਦ ਦੇਵ ਜੀ ਨੇ। ਤੇ ਇਹ ਬਾਣੀ ਇਸ ਤਰ੍ਹਾਂ ਹੈ ਪਿਆਰਿਓ, ਭਈ ਨੱਕ ਨੱਥ ਤੇ ਖਸਮ ਹੱਥ ਤੇ ਕਿਰਤ ਧੱਕੇ ਦੇ, ਤੇ ਜਹਾਂ ਦਾਣੇ ਤਹਾਂ ਖਾਣੇ, ਨਾਨਕ ਸੱਚ ਇਹ। ਪਿਆਰਿਓ, ਇਹ ਬੜਾ ਹੀ ਪਿਆਰਾ ਬਾਬਾ ਜੀ ਗੁਰੂ ਨਾਨਕ ਦੇਵ ਜੀ ਦਾ ਫਰਮਾਨ ਹੈ। ਇਹਦੇ 'ਚ ਉਹਨਾਂ ਨੇ ਇਹ ਆਖਿਆ ਹੈ ਕਿ ਨੱਕ ਦੇ ਵਿੱਚ ਨੱਥ ਹੈ ਤੇ ਮੇਰੇ ਮਾਲਕ ਦੇ ਹੱਥ ਦੇ ਵਿੱਚ ਮੇਰੀ ਵਾਗ ਹੈ ਤੇ ਮੇਰੀਆਂ ਡੋਰਾਂ ਨੇ, ਤੇ ਕਿਰਤ ਧੱਕੇ ਦੇ, ਤੇ ਜਿੱਥੇ ਮੇਰਾ ਰਿਜ਼ਕ ਲਿਖਿਆ ਹੈ ਮੈਂ ਉੱਥੇ ਹੀ, ਕਿਰਤ ਮੈਨੇ ਮਿਹਨਤ ਮੁਸ਼ੱਕਤ ਕਰਨੀ ਰੋਜ਼ੀ ਕਮਾਉਣ ਦੇ ਵਾਸਤੇ, ਕਿਰਤ ਕਰਨਾ। ਤੇ ਫਰਮਾਉਂਦੇ ਨੇ ਕਿ ਜਿੱਥੇ ਮੇਰਾ ਰਿਜ਼ਕ ਸਾਈਂ ਨੇ ਲਿਖਿਆ ਹੁੰਦਾ ਹੈ ਮੈਂ ਉੱਥੇ ਲਗਾ ਜਾਣਾ ਰਿਜ਼ਕ ਕਮਾਉਣ ਵਾਸਤੇ, ਮਿਹਨਤ ਕਰਨਾ, ਮੁਸ਼ੱਕਤ ਉਠਾਨਾ। ਰੋਜ਼ੀ ਕਮਾਉਣ ਲਈ ਮਿਹਨਤ ਤਾਂ ਕਰਨੀ ਪੈਂਦੀ ਹੈ ਨਾ। ਵੇਖੋ ਨਾ, ਸਾਡਾ ਰਿਜ਼ਕ ਸਾਡੇ ਆਪਣੇ ਮੁਲਕ 'ਚ, ਸਾਡੀ ਆਪਣੀ ਧਰਤੀ 'ਚ ਲਿਖਿਆ ਹੈ। ਸਾਡੇ ਕਈ ਰਿਸ਼ਤੇਦਾਰ ਨੇ ਜਿਨ੍ਹਾਂ ਦਾ ਰਿਜ਼ਕ ਅਬਰੋਡ ਲਿਖਿਆ ਹੈ। ਸਾਡੇ ਕਈ ਸਾਹਬ ਸਾਊਦੀ ਅਰੇਬੀਆ ਬੈਠੇ ਨੇ, ਕੁਝ ਅਮਰੀਕਾ ਬੈਠੇ ਨੇ, ਕੁਝ ਯੂਰਪ ਚਲੇ ਗਏ ਨੇ ਰਿਜ਼ਕ ਰੋਜ਼ੀ ਚੁਗਣ ਦੇ ਵਾਸਤੇ। ਔਰ ਬੰਦਾ ਅੱਲਾਹ ਪਾਕ ਸੱਚੇ ਸਾਹਿਬ ਦੇ ਹੁਕਮਾਂ ਅੱਗੇ ਮਜਬੂਰ ਹੈ ਔਰ ਬੇਬਸ ਹੈ। ਵੇਖੋ ਨਾ, ਬਾਬਾ ਜੀ ਨਾਨਕ ਦਾ ਫਰਮਾਉਂਦੇ ਨੇ ਵੀ ਨੱਕ ਨੱਥ ਤੇ ਖਸਮ ਹੱਥ। ਸਾਹਿਬੋ, ਜਿਹੜਾ ਬੜਾ ਹੀ ਮੂੰਹ ਜ਼ੋਰ ਢੱਗਾ ਹੁੰਦਾ ਹੈ, ਮਤਾਣਾ, ਕੋਈ ਵੱਛਾ, ਕੋਈ ਜਾਨਵਰ ਅਸੀਂ ਰੱਖਨੇ ਆ, ਹੱਤਾ ਕਿ ਬਾਅਦ ਤੁਸੀਂ ਦੇਖਿਆ ਕਿ ਅਜਿਹੇ ਜਾਨਵਰ ਹੁੰਦੇ ਨੇ ਜਿਹੜੇ ਖੂਨਖੁਆਰ ਦਰਿੰਦੇ, ਚੀਰ ਫਾੜ ਕੇ ਰੱਖ ਦੇਣ ਵਾਲੇ, ਜਿਨ੍ਹਾਂ 'ਚ ਰਿੱਛ ਵੀ ਸ਼ਾਮਲ ਹੈ। ਤੇ ਤੁਸੀਂ ਵੇਖਿਆ ਕਿ ਉਹਨੂੰ ਨੱਥ ਪਾਈ ਹੁੰਦੀ ਹੈ ਮਦਾਰੀ ਨੇ, ਜਿਹੜਾ ਰਿੱਛ ਨੂੰ ਨਚਾਉਂਦਾ ਹੈ, ਜਿਨ੍ਹਾਂ ਨੂੰ ਅਸੀਂ ਕਲੰਦਰ ਆਖਨੇ ਆ। ਇੱਥੇ ਰਿੱਛ ਪਾਲੇ ਹੁੰਦੇ ਨੇ ਉਹਨਾਂ ਨੇ ਤੇ ਰਿੱਛ ਦੀ ਮਦਾਰੀ ਕਰਦੇ ਨੇ। ਫਿਰ ਤੁਸੀਂ ਵਹਿੰਦੇ ਹੋ ਕਿ ਉਸ ਖੂਨਖੁਆਰ ਦਰਿੰਦੇ ਨੂੰ, ਰਿੱਛ ਨੂੰ, ਉਹਨਾਂ ਨੱਥ ਪਾਈ ਹੁੰਦੀ ਹੈ ਤੇ ਡੋਰ ਹੁੰਦੀ ਹੈ ਹੁਣ ਕਲੰਦਰ ਦੇ ਹੱਥ 'ਚ। ਤੇ ਪਿਆਰਿਓ, ਉਹ ਏਡਾ ਬੇਬਸ ਹੁੰਦਾ ਹੈ। ਉਂਝ ਤੇ ਵੇਖੋ ਨਾ, ਹੋ ਰਿਓ ਕਲੰਦਰ ਨਾਲੋਂ ਕਈ ਗੁਣਾ ਤਾਕਤਵਰ ਹੁੰਦਾ ਹੋਵੇ, ਲੇਕਿਨ ਜਦੋਂ ਨੱਥ ਪੈ ਜਾਂਦੀ ਏ ਤੇ ਉਦੋਂ ਬਾਅਦ ਫਿਰ ਜਿੱਧਰ ਉਹਦੀ ਡੋਰ ਹਿਲਾਉਂਦਾ ਕਲੰਦਰ, ਉਹ ਮਦਾਰੀ ਰਿੱਛ ਨਚਾਉਣ ਵਾਲਾ, ਉਧਰ ਹੀ ਰਿੱਛ ਨੂੰ ਨੱਚਣਾ ਪੈਂਦਾ, ਮਜਬੂਰ ਤੇ ਬੇਬਸ ਹੋ ਜਾਂਦਾ ਉਸ ਕਲੰਦਰ ਦੇ ਸਾਹਮਣੇ। ਨੱਥ ਪੈ ਜਾਣ ਤੋਂ ਬਾਅਦ ਪੀਰ ਫਜ਼ਲ ਹੋਰਾਂ ਦਾ ਬੜਾ ਹੀ ਪਿਆਰਾ ਇੱਕ ਸ਼ੇਰ, ਉਹਨਾਂ ਫਰਮਾਇਆ ਕਿ ਸ਼ੌਕ ਫਿਕਰ ਟੁਰ ਪੈਂਦਾ ਏ ਉਧਰ, ਜਿਸ ਡੰਡੀ ਉਹ ਮੋੜੇ, ਤੇ ਨੱਕ ਵਿੱਚ ਨੱਥ ਤੇ ਹੱਥ ਸਜਣ ਦੇ ਮੇਰੀਆਂ ਵਾਗਾਂ ਡੋਰਾਂ। ਸਾਹਿਬੋ, ਤੁਸੀਂ ਦੇਖੋ ਨਾ ਕਿ ਇਸ਼ਕ ਦੇ ਵਿੱਚ ਵੀ ਬੰਦਾ ਆਪਣੇ ਮਹਿਬੂਬ ਦੇ ਹੱਥੋਂ ਇਸ ਕਦਰ ਮਜਬੂਰ ਔਰ ਲਾਚਾਰ ਹੋ ਜਾਂਦਾ ਉਹਦੇ ਅੱਗੇ
ਭਈ ਬੰਦਾ ਉਹੋ ਹੀ ਸੋਚਦਾ ਜੋ ਉਹਦਾ ਮਹਿਬੂਬ ਚਾਹੁੰਦਾ, ਬੰਦਾ ਉਹੋ ਹੀ ਕਰਦਾ ਜੋ ਉਹਦਾ ਮਾਸ਼ੂਕ ਚਾਹੁੰਦਾ। ਸਿਰੇ ਮੂੰਹ ਇਨਹਰਾਫ ਨਹੀਂ ਕਰ ਸਕਦਾ, ਇਖਤਲਾਫ ਨਹੀਂ ਕਰ ਸਕਦਾ, ਉਹਦੀ ਨਾਰਾਜ਼ਗੀ ਦਾ ਡਰ ਜੋ ਹੁੰਦਾ ਹੈ। ਤੇ ਬਾਬਾ ਜੀ ਗੁਰੂ ਨਾਨਕ ਦੇਵ ਹੋਰਾਂ ਨੇ ਆਪਣੇ ਸਾਈਂ ਬਾਰੇ ਇਹ ਆਖ ਕੇ ਵੀ ਨੱਕ ਨੱਥ ਤੇ ਖਸਮ ਹੱਥ। ਪਿਆਰਿਓ, ਅੱਲਾਹ ਪਾਕ ਸੱਚੇ ਸਾਹਿਬ ਦੀ ਕੁਦਰਤ, ਉਹਨੂੰ ਕਾਦਰੇ ਮੁਤਲਕ, ਉਹਨੂੰ ਆਪਣਾ ਮਾਲਕ ਤੇ ਖਾਲਕ ਤੇ ਆਪਣਾ ਮੁਖਤਾਰੇ ਕੁੱਲ ਤਸਲੀਮ ਕਰਨ ਦਾ ਇੱਕ ਚਾਰਾ ਕੀਤਾ, ਇੱਕ ਯਤਨ ਕੀਤਾ। ਇਹ ਮੁਸਲਿਮ ਸੂਫੀਆ ਨੇ ਵੀ ਇਸ ਤਰ੍ਹਾਂ ਹੀ ਕੀਤਾ ਅੱਗੋਂ ਆ ਕੇ। ਹੈ ਜੀ, ਮੀਆਂ ਮੁਹੰਮਦ ਬਖਸ਼ ਸਾਹਿਬ ਖੜੀ ਸ਼ਰੀਫ ਵਾਲਿਆਂ, ਉਹਨਾਂ ਦਾ ਵੇਖੋ ਕਿੱਡਾ ਪਿਆਰਾ ਸ਼ੇਰ ਹੈ। ਇਹੋ ਹੀ ਗੱਲ ਜਿਹੜੀ ਬਾਬਾ ਜੀ ਨਾਨਕ ਆਪਣੇ ਇਸ ਸ਼ਲੋਕ ਵਿੱਚ ਪਾ ਕਰਦੇ ਨੇ, ਉਹੋ ਹੀ ਮੀਆਂ ਮੁਹੰਮਦ ਸਾਹਿਬ ਵੇਖੋ ਕਿੰਜ ਪਾ ਕਰਦੇ ਨੇ। ਮੀਆਂ ਮੁਹੰਮਦ ਸਾਹਿਬ ਪਾ ਆਖਦੇ ਨੇ ਕਿ ਮੈਂ ਗੁੱਡੀ ਹੱਥ ਡੋਰ ਸਜਣ ਦੇ, ਜਿਉਂ ਭਾਵੇ ਤਿਉਂ ਰਹਿਣਾ, ਤੇ ਵਾਜਬ ਨਹੀਂ ਹੈ ਵਿੱਚ ਸ਼ਰੀਅਤ ਮੰਦਾ ਖਸਮ ਨੂੰ ਕਹਿਣਾ। ਤੇ ਪਿਆਰਿਓ, ਹਜ਼ਰਤ ਸੁਲਤਾਨੁਲ ਆਰਿਫੀਨ ਸਖੀ ਸੁਲਤਾਨ ਬਾਹੂ, ਉਹ ਅੱਲਾਹ ਪਾਕ ਦੀਆਂ ਕੁਦਰਤਾਂ, ਉਹਦੀਆਂ ਹਿਕਮਤਾਂ, ਉਹਦੇ ਇਖਤਿਆਰਾਤ ਤੇ ਉਸ ਮਾਲਿਕੇ ਕੁੱਲ ਦੇ ਸਾਹਮਣੇ ਆਪਣੀ ਬੇਬਸੀ ਤੇ ਆਪਣੀ ਮਜਬੂਰੀ ਦਾ ਕਿਸ ਤਰ੍ਹਾਂ ਪੈ ਇਤਰਾਫ ਕਰਦੇ ਨੇ ਤੇ ਸਾਨੂੰ ਕੀ ਮੱਤ ਪੈ ਦਿੰਦੇ ਨੇ। ਆਖਦੇ ਨੇ ਭਈ ਜੇ ਜਿਉਂਦਿਆਂ ਹੀ ਮਰ ਰਹਿਣਾ ਹੋਵੇ ਤਾਂ ਭੇਸ ਫਕੀਰਾਂ ਬਈਏ ਹੋ, ਜੇ ਕੋਈ ਸੁੱਟੇ ਗੋਦੜ ਕੂੜਾ ਵਾਂਗ ਅਰੂੜੀ ਸਈਏ ਹੋ, ਤਾਨੇ ਮੇਨੇ ਗਿਲੇ ਉਲਾਮੇ ਯਾਰ ਦੇ ਪਾਰੋਂ ਸਈਏ ਹੋ, ਤੇ ਕਾਦਰ ਦੇ ਹੱਥ ਡੋਰ ਅਸਾਡੀ। ਉਹੋ ਹੀ ਗੱਲ ਜਿਹੜੀ ਬਾਬਾ ਜੀ ਨਾਨਕ ਪਾ ਆਖਦੇ ਨੇ ਕਿ ਨੱਕ ਨੱਥ ਤੇ ਖਸਮ ਹੱਥ। ਤੇ ਸਖੀ ਸੁਲਤਾਨੁਲ ਆਰਿਫੀਨ ਕੀ ਪਾ ਫਰਮਾਉਂਦੇ ਨੇ ਵੀ ਕਾਦਰ ਦੇ ਹੱਥ ਡੋਰ ਹੈ ਬਾਹੂ, ਜਿਉਂ ਭਾਵੇ ਤਿਉਂ ਰਹੀਏ ਹੋ, ਜਿਵੇਂ ਸਾਈਂ ਸਾਨੂੰ ਰੱਖਣਾ ਚਾਹਵੇ। ਬੰਦੇ ਦਾ ਕੰਮ ਹੈ ਬੰਦਗੀ ਕਰਨਾ, ਦਾਸ ਦਾ ਕੰਮ ਹੈ ਗੁਲਾਮੀ ਕਰਨਾ। ਅੱਲਾਹ ਪਾਕ ਦੀਆਂ ਸਦਰਾਂ ਦੇ ਮੁਤਾਬਕ ਪੂਰੀ ਹਯਾਤੀ ਸਾਨੂੰ ਗੁਜ਼ਾਰਨੀ ਚਾਹੀਦੀ ਹੈ। ਆਪਣੀਆਂ ਸਦਰਾਂ, ਆਪਣੀਆਂ ਖਵਾਹਿਸ਼ਾਤ ਨੂੰ ਮਾਈਨਸ ਕਰ ਦੇਣਾ ਚਾਹੀਦਾ। ਪਿਆਰਿਓ, ਅੱਲਾਹ ਪਾਕ ਸੱਚਾ ਸਾਹਿਬ ਤੇ ਫਰਮਾਉਂਦੇ ਨੇ, ਉਹ ਆਂਦੇ ਨੇ ਐ ਬੰਦਿਆ, ਇੱਕ ਤੇਰੀ ਖਵਾਹਿਸ਼ ਤੇ ਇੱਕ ਮੇਰੀ ਖਵਾਹਿਸ਼, ਤੇ ਹੋਣਾ ਉਹੋ ਹੀ ਹੈ ਜੋ ਮੇਰੀ ਖਵਾਹਿਸ਼। ਜੇ ਤੂੰ ਮੇਰੀ ਖਵਾਹਿਸ਼ ਦੇ ਉੱਤੇ ਰਾਜ਼ੀ ਨਹੀਂ ਰਵੇਂਗਾ, ਮੇਰੀ ਰਜ਼ਾ ਦੇ ਉੱਤੇ ਰਾਜ਼ੀ ਨਹੀਂ ਰਵੇਂਗਾ, ਤੇ ਫਿਰ ਆਪਣੀ ਖਵਾਹਿਸ਼ ਨੂੰ ਲੱਭਦਾ ਆਪਣੀਆਂ ਖਾਬਾਂ ਦੀਆਂ ਤਾਬੀਰਾਂ ਢੂੰਡਦਾ ਥੱਕ ਮਰੇਗਾ। ਤੇ ਬਿਲ ਆਖਰ ਵੀ ਅੰਤ ਜਾ ਕੇ ਔੜਕ ਹੋਣਾ ਉਹੀਓ ਹੀ ਹੈ ਜੋ ਮੇਰੀ ਖਾਸ਼। ਤੇ ਫਿਰ ਸਾਨੂੰ ਚਾਹੀਦਾ ਨਹੀਂ ਕਿ ਅਸੀਂ ਪਹਿਲੇ ਹੀ ਬਾਬਾ ਜੀ ਨਾਨਕ ਵਾਂਗੂ, ਮੀਆਂ ਮੁਹੰਮਦ ਬਖਸ਼ ਸਾਹਿਬ ਵਾਂਗੂ, ਸੁਲਤਾਨੁਲ ਆਰਿਫੀਨ ਸਾਹਿਬ ਵਾਂਗੂ ਆਪੇ ਹੀ ਇਹ ਸਮਝ ਜਾਈਏ ਕਿ ਸਾਡੇ ਨੱਕ ਦੇ ਵਿੱਚ ਅੱਲਾਹ ਪਾਕ ਦੇ ਇਖਤਿਆਰਾਤ, ਉਹਦੀਆਂ ਕੁਦਰਤਾਂ ਦੀ ਨੱਥ ਪਈ ਹੋਈ ਹੈ, ਤੇ ਅਸੀਂ ਸਰੇ ਤਸਲੀਮ ਖੰਮ ਕਰਕੇ, ਸਿਰ ਨੀਵਾ ਕਰਕੇ ਉਹਦੇ ਹੁਕਮਾਂ ਦੇ ਉੱਤੇ ਚੱਲਦੇ ਜਾਈਏ। ਰੱਸੀ ਉਹਦੇ ਹੁਕਮਾਂ ਦੀ ਉਹਦੇ ਹੱਥ, ਕਾਦਰ ਦੇ ਹੱਥ ਡੋਰ ਸਾਡੀ। ਸੁਲਤਾਨੁਲ ਆਰਿਫੀਨ ਵੀ ਪੈ ਹੋਈ ਆਖਦੇ ਵੀ ਕਾਦਰ ਦੇ ਹੱਥ ਡੋਰ ਹੈ ਬਾਹੂ, ਜਿਉਂ ਭਾਵੇ ਤਿਉਂ ਰਹੀਏ ਹੋ। ਤੇ ਬਾਬਾ ਜੀ ਨਾਨਕ ਕੀ ਪੈ ਆਖਦੇ ਨੇ, ਉਹ ਆਖਦੇ ਨੇ ਸਾਹਿਬੋ ਭਈ ਨੱਕ ਨੱਥ ਤੇ ਖਸਮ ਹੱਥ, ਕਿਰਤ ਧੱਕੇ ਦੇ। ਜਿੱਥੇ ਜਿੱਥੇ ਸਾਡੀ ਰੋਜ਼ੀ ਲਿਖੀ ਹੁੰਦੀ ਹੈ ਉਧਰ ਨੂੰ ਸਾਨੂੰ ਧੱਕਾ ਵੱਜ ਜਾਂਦਾ ਹੈ। ਅੱਲਾਹ ਪਾਕ ਦਾ ਹੁਕਮ ਹੋ ਜਾਂਦਾ ਸਾਡੇ ਤੇ ਸਾਦਰ, ਸਾਨੂੰ ਤਾਮੀਲ ਕਰਨੀ ਪੈਂਦੀ ਹੈ। ਸਾਡੀ ਰਿਜ਼ਕ ਰੋਜ਼ੀ
ਸਾਨੂੰ ਲੈ ਜਾਂਦੀ ਹੈ, ਜਿਵੇਂ ਤੁਹਾਨੂੰ ਅੱਗੇ ਅਰਜ਼ ਕੀਤੀ ਹੈ ਵੀ ਕਈਆਂ ਨੂੰ ਸਾਊਦੀ ਅਰਬ ਲੈ ਗਈ ਹੈ, ਕਈਆਂ ਨੂੰ ਯੂਰਪ ਲੈ ਗਈ ਹੈ, ਕਈਆਂ ਨੂੰ ਅਮਰੀਕਾ 'ਚ ਬਿਠਾਇਆ ਹੋਇਆ, ਕਈ ਸਾਡੇ ਵੀਰ ਕੈਨੇਡਾ ਦੇ ਵਿੱਚ ਮੁਕੀਮ ਨੇ, ਬਸਿਲਸਿਲਾ ਰੁਜ਼ਗਾਰ ਹੀ ਇਹ ਸਾਰੇ ਯਤਨ ਨੇ ਨਾ, ਤੇ ਪਰਦੇਸਾਂ ਪੈ ਘਟਦੇ ਨੇ। ਤੇ ਜਹਾਂ ਦਾਣੇ ਤੇ ਹਾਂ ਖਾਣੇ, ਨਾਨਕ ਸੱਚ ਇਹ, ਜਿੱਥੇ ਤੇਰਾ ਰਿਜ਼ਕ ਜਿਸ ਹਾਲਤ 'ਚ ਤੈਨੂੰ ਮਿਲਣਾ, ਜਿਹਦੇ ਹੱਥੋਂ ਤੈਨੂੰ ਮਿਲਣਾ, ਜਿਸ ਵਕਤ ਤੈਨੂੰ ਮਿਲਣਾ, ਤੇਰੀ ਤਕਦੀਰ 'ਚ ਤੇਰੇ ਮਾਲਕ ਲਿਖ ਦਿੱਤਾ ਤੈਨੂੰ ਜਾ ਕੇ ਉੱਥੇ ਹੀ ਮਿਲਣਾ। ਤੇ ਇਸ ਵਾਸਤੇ ਅੱਲਾਹ ਪਾਕ ਦੇ ਹੁਕਮ ਦੇ ਉੱਤੇ ਅਮਲ ਕਰਦਿਆਂ ਹੋਇਆਂ ਸਾਨੂੰ ਪੂਰੀ ਹਯਾਤੀ ਰਿਜ਼ਕੇ ਹਲਾਲ ਦੇ ਵਾਸਤੇ ਸਾਹਿਬੋ ਜੁਸਤਜੂ ਕਰਨੀ ਚਾਹੀਦੀ ਹੈ, ਕਿਉਂਕਿ ਹਰਾਮ ਖਾਣਾ ਅੱਲਾਹ ਪਾਕ ਦਾ ਹੁਕਮ ਨਹੀਂ। ਅੱਲਾਹ ਪਾਕ ਸੱਚਾ ਸਾਹਿਬ ਸਾਨੂੰ ਇਹੋ ਹੀ ਫਰਮਾਉਂਦੇ ਨੇ ਕਿ ਰਿਜ਼ਕੇ ਹਲਾਲ ਕਮਾ, ਮਿਹਨਤ ਤੇ ਮੁਸ਼ੱਕਤ ਦੇ ਨਾਲ ਕਮਾ, ਤੇ ਆਪਣੀ ਉਸ ਕਮਾਈ ਦੇ ਵਿੱਚੋਂ ਮੁਸਤਹਿਕੀਨ ਦਾ ਹਿੱਸਾ ਵੀ ਕੱਢ। ਸਾਹਿਬੋ ਰਿਜ਼ਕੇ ਹਲਾਲ ਬਾਰੇ ਹੋਰ ਕੀ ਫਰਮਾਇਆ ਹੈ ਅੱਲਾਹ ਪਾਕ ਸੱਚੇ ਸਾਹਿਬ ਨੇ? ਸਾਡੇ ਪਿਆਰੇ ਨਬੀ ਪਾਕ ਹਜ਼ਰਤ ਮੁਹੰਮਦ ਮੁਸਤਫਾ ਸੱਲੱਲਾਹੁ ਅਲੈहि व आलिहि व असहाबिहि व अज़वाजिहि व बारिक वसल्लम ने ਤੇ ਬਾਬਾ ਜੀ ਗੁਰੂ ਨਾਨਕ ਦੇਵ ਹੋਰਾਂ ਕੀ ਆਖਿਆ ਹੈ, ਇਹ ਕੱਲ ਅਸੀਂ ਤੁਹਾਨੂੰ ਆਪਣੇ ਅਗਲੇ ਪ੍ਰੋਗਰਾਮ ਦੇ ਵਿੱਚ ਸੁਣਾਵਾਂਗੇ ਤੇ ਤੁਹਾਡੇ ਗੋਸ਼ੇ ਗੁਜ਼ਾਰ ਕਰਾਂਗੇ। ਆਓ ਹੁਣ ਚੱਲੀਏ ਤੁਹਾਨੂੰ ਨਾਲ ਲੈ ਕੇ ਬਾਬਾ ਜੀ ਇਹਸਾਨ ਬਾਜਵਾ ਹੋਰਾਂ ਦੇ ਪਿੰਡ ਗਖੜਵਾਲੀ, ਤੇ ਬਾਕੀ ਗੱਲਾਂ ਬਾਤਾਂ ਉੱਥੇ ਹੀ ਚੱਲ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਆਓ ਸਾਡੇ ਨਾਲ। ਉਹ ਚੱਲ ਮੇਲੇ ਨੂੰ ਚਲੀ। अस्सलामुअलैकुम जनाब बाजवा साहब जी बिस्मिल्लाह जी। डॉक्टर साहब खैरी आओ जनाब, की हाल चाल है? ठीक ठाक हो जी? अल्लाह पाक दा एहसान, तुहाडियां दुआवां मेरी सरकार है माशाल्लाह जी। अच्छा जनाब बाजवा साहब, मास्टर रियाज हुसैन जी 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 पांडो के आले जी 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 जिथे जनाब बाबा जी बुल्ले शाह साहब दे वालदैन दे जी बाबे बुल्ले मकाबर शाह ने। दा जी जो बाबे जो बुल्ले शाह बाबा जी दा बचपन उथे गुजरिया हाँ जी उस पिंड नाल तल्लक है। हाँ ते जी टीचर ने माशाअल्लाह सारी जिंदगी पंजाबी पढ़ाई है हाँ जी हाँ ਤੇ ਮਾਸਟਰ ਸਾਹਿਬ ਬੜੇ ਪੰਜਾਬੀ ਲਵਰ ਨੇ। ਉਹਨਾਂ ਜਨਾਬ ਇੱਕ ਅਖਾਨ ਭਿਜਵਾਇਆ ਵੀ ਭਾਰ ਚਾਵਨ ਲਈ ਚੰਗਾ ਭਲਾ ਤੇ ਭਾਲ ਭਰਨ ਨੂੰ ਡੋਰਾ। ਹਾਂਜੀ ਇਹਦੇ ਚ ਦੱਸਿਆ ਗਿਆ ਕਿ ਜਿਹੜੇ ਬੰਦੇ ਹੁੰਦੇ ਨੇ ਨਾ ਜਿਨ੍ਹਾਂ ਆਪਣਾ ਪੁੱਠ ਸਿੱਧ ਵੱਖਰੀ ਵੱਖਰੀ ਰੱਖੀ ਹੁੰਦੀ ਹੈ, ਜੀ ਜੀ ਯਾਨੀ ਚੁੱਕਰ ਖਾਣਾ ਹੋਏ ਤੇ ਸਾਰਿਆਂ ਤੋਂ ਅੱਗੇ, ਵਾਹ ਵਾਹ ਹਾਂਜੀ, ਤੇ ਰੋਟੀਆਂ ਪੀੜਨੀਆਂ ਹੋਣ ਤੇ ਸਭ ਤੋਂ ਅੱਗੇ। ਜੀ ਜੀ ਤੇ ਜਦੋਂ ਮਤਲਬ ਇਹ ਕੋਈ ਕੰਮ ਬੰਦਾ ਆਖੇ ਨਾ ਵੀ ਆ ਕੰਮ ਕਰੋ, ਤੇ ਉਦੋਂ ਆਖਣਾ ਯਾਰ ਮੇਰੀ ਤੇ ਲੱਤ ਪਈ ਪੀੜ ਕਰਦੀ ਏ ਤੇ ਮੇਰੀ ਆ ਬਾਹ ਨੂੰ ਖਰੇ ਕੀ ਹੋਇਆ, ਕੋ ਵਲ ਪਿਆ। ਜੀ ਜੀ ਉਹ ਇੰਜ ਦੇ ਜਿਹੜੇ ਲੋਕ ਨੇ ਨਾ ਮਤਲਬ ਉਹਨਾਂ ਦੀ ਪੁੱਠ ਸਿੱਧ 'ਚ ਬੜਾ ਫਰਕ ਹੁੰਦਾ ਹੈ। ਜੀ ਸਰ। ਯਾਨੀ ਬੰਦਾ ਵੇਖੋ ਨਾ, ਇੱਕ ਬੰਦਾ ਖਾਣ ਪੀਣ ਨੂੰ ਚੰਗਾ ਹੈ ਜੀ ਜੀ ਤੇ ਉਹਨੂੰ ਕੰਮ ਕਰਨ ਨੂੰ ਵੀ ਚੰਗਾ ਹੋਣਾ ਚਾਹੀਦਾ। ਜਦੋਂ ਕਿਸੇ ਆਖਣਾ ਵੀ ਆਓ ਜੀ ਰੋਟੀ ਖਾ ਲਓ ਪੱਕੀ ਹੈ, ਲੰਗਰ ਪੱਕਾ, ਤੇ ਭੱਜ ਕੇ ਸਾਰਿਆਂ ਤੋਂ ਅੱਗੇ ਹੋਣਾ ਹੈ। ਤੇ ਜਦੋਂ ਕਿਸੇ ਆਖਿਆ ਨਾ ਵੀ ਥੋੜਾ ਜਿਹਾ ਬਈ ਆ ਮਤਲਬ ਇਹ ਕਿ ਥੋੜਾ ਜਿਹਾ ਫਲਾਣਾ ਕੰਮ ਏ, ਹਾਂਜੀ, ਤੇ ਯਾਰ ਮੇਰੇ ਨਾਲ ਕੋਈ ਮਤਲਬ ਭਾਰ ਚੁਕਾ ਯਾਰ, ਮੇਰਾ ਭਾਰ ਥੋੜਾ ਚੱਕ ਕੇ ਉੱਥੇ ਧਰਿਆ, ਹੱਥ ਪੁਆ ਛੜ ਮੈਨੂੰ, ਤੇ ਉਸ ਵੇਲੇ ਉਹਨੂੰ ਮੌਤ ਪੈ ਜਾਣੀ ਹੈ, ਹਾਂਜੀ। ਤੇ ਉਸ ਵੇਲੇ ਉਹਨੇ ਆਖਣਾ ਵੀ ਮੈਂ ਆਪਣੇ ਪਿਓ ਦਾ ਕਿਸ ਤਰ੍ਹਾਂ ਹੋਵਾਂਗਾ ਜੇ ਮੈਂ ਕਿਸੇ ਦੇ ਪੈਦੇ 'ਚ ਕੰਮ ਕਰ ਰਿਹਾ ਸੀ। ਤੇ ਜਿਹੜੇ ਲੋਕਾਂ ਦਾ ਇੰਜ ਦਾ ਰਵੱਈਆ ਜਾਂ ਉਹਨਾਂ ਦਾ ਵਿਹਾਰ ਹੁੰਦਾ ਨਾ ਜੀ, ਉਹਨਾਂ ਦੇ ਬਾਰੇ 'ਚ ਇਹ ਖਾਨ ਬੋਲਿਆ ਜਾਂਦਾ। ਲਓ ਜੀ ਸਾਹਿਬ, ਮਾਸਟਰ ਰਿਆਜ਼ ਹੁਸੈਨ ਸਾਡੇ ਬੜੇ ਪਿਆਰੇ ਦਰਸ਼ਕ ਨੇ, ਉਹਨਾਂ ਨੇ ਅਖਾਨ ਭਿਜਵਾਇਆ ਸੀ ਵੀ ਭਾਰ ਚਾਵਨ ਨੂੰ ਚੰਗਾ ਭਲਾ ਤੇ ਭਾਲ ਭਰਨ ਨੂੰ ਡੋਰਾ। ਯਾਨੀ ਬਾਜਵਾ ਸਾਹਿਬ ਦੱਸਿਆ ਕਿ ਮੁਫਾਦ ਪ੍ਰਸਤ ਲੋਕ ਜਿਹੜੇ ਸਿਰਫ ਆਪਣੇ ਫਾਇਦੇ ਦੇ ਭਾਈਵਾਲ ਹੁੰਦੇ ਨੇ, ਆਪਣੇ ਫਾਇਦੇ ਲਈ ਉਹ ਸੱਕੇ ਹੁੰਦੇ ਨੇ, ਲੇਕਿਨ ਜ਼ਰਾ ਜੀ ਉਹਨੂੰ ਜਿੱਥੇ ਉਹਨਾਂ ਨੂੰ ਕੋਈ ਫਟੀਕ ਪਵੇ, ਕੋਈ ਡਜ਼ਲ ਲੱਗਣ ਲੱਗੇ, ਉੱਥੇ ਉਹ ਸ਼ੇਅਰ ਕਰਨਾ ਨਹੀਂ ਜਾਣਦੇ, ਸਾਂਝ ਨਹੀਂ ਕਿਸੇ ਨਾਲ ਕਰਦੇ ਆਪਣੇ ਫਾਇਦੇ ਦੀ, ਕੱਲੇ ਸਿਰਫ ਆਪਣੇ ਮੁਫਾਦ ਦੇ ਮੌਕਾ ਪ੍ਰਸਤ ਅਪਰਚੂਨਿਸਟ ਜਿਨ੍ਹਾਂ ਨੂੰ ਅਸੀਂ ਆਖਦੇ। ਅਜੇ ਬੰਦਿਆਂ ਬਾਰੇ ਆਖਿਆ ਜਾਂਦਾ ਹੈ। ਅਸਲ 'ਚ ਦੇਖੋ ਨਾ ਕਿ ਬਾਵਜੂਦ ਇੱਕ ਪੈਲੀ ਦੀ ਕਟਾਈ ਹੋਈ ਤੇ ਜਿਨਸ ਸਾਰੀ ਦਾ ਢੇਰ ਲੱਗਾ,
ਉਹਨੂੰ ਭਾਰ ਚਾ ਕੇ ਆਪਣੇ ਘਰ ਤੇ ਲਈ ਜਾਂਦਾ ਹੈ। ਤੇ ਜਦੋਂ ਉਹਨੂੰ ਆਖਿਆ ਜਾਏ ਕਿ ਯਾਰ ਥੋੜਾ ਜਿਹਾ ਵਿੱਚੋਂ ਰਹਿਣ ਦੇ ਭਾ, ਉਸ਼ਰ ਵੀ ਦੇਣਾ, ਵਿੱਚੋਂ ਗਵਰਨਮੈਂਟ ਦਾ ਟੈਕਸ ਵੀ ਦੇਣਾ, ਭਾਲ ਭਰਨ ਲਈ, ਯਾਨੀ ਟੈਕਸ ਭਰਨ ਦੇ ਵਾਸਤੇ, ਫਿਰ ਉਹ ਡੋਰਾ ਹੋ ਜਾਂਦਾ, ਫਿਰ ਬੋਲਾ ਗੱਲ ਨਹੀਂ ਫਿਰ ਸੁਣਦਾ। ਉਹ ਆਂਦਾ ਨਹੀਂ ਮੈਂ ਸਾਰਾ ਘਰ ਹੀ ਖੜਨਾ। ਇਹ ਬਿਆਨੇ ਹੈ ਫਿਰ ਉਹ ਹੈ ਬਾਈਵਾ ਸਾਹਿਬ ਨੇ ਅੱਗੋਂ ਕਰਨ ਲੱਗ ਪੈਂਦਾ। ਯਾਨੀ ਅਰਜ਼ ਮੈਂ ਕਰ ਰਿਹਾ ਸਾਂ ਕਿ ਆਪਣੇ ਮਫਾਦ ਨੂੰ ਕਿੱਡਾ ਵੇਖੋ ਚੰਗਾ ਹੈ ਵੀ ਜਿਸ ਵੇਲੇ ਬਹੁਤ ਲੱਗਾ ਤੇ ਵਿੱਚੋਂ ਭਰ ਕੇ ਜਿੰਸ ਦੇ, ਕਣਕ ਦੇ ਪੰਡਾਂ ਭਰ ਘਰ ਤੇ ਲਈ ਜਾਂਦਾ, ਪੜੋਲਾ ਤੇ ਭਰੀ ਜਾਂਦਾ। ਤੇ ਜਦੋਂ ਨਾਲ ਦੇ ਭਾਈ ਵਾਲਾ ਆਖਿਆ ਵੀ ਭਾ ਇਹ ਹੁਣ 5 ਪੰਡਾਂ ਰਹਿਣ ਦੇ, ਉਸ਼ਰ ਦੇਣਾ ਜਾਂ ਗੌਰਮੈਂਟ ਦਾ ਟੈਕਸ ਭਰਨਾ ਹੈ, ਤੇ ਗੌਰਮੈਂਟ ਨੂੰ ਵੀ ਲਗਾਨ ਜਾਂ ਹਿੱਸਾ ਜਿਵੇਂ ਹੁੰਦਾ ਹਕੂਮਤ ਦਾ ਵਾਜਬੁਲ ਅਦਾ ਟੈਕਸ ਜਿਹੜਾ ਲੱਗਾ ਹੁੰਦਾ ਵਕਤੀ, ਉਹ ਭਰਨਾ। ਤੇ ਉੱਥੇ ਫਿਰ ਬੋਲਾ ਹੋ ਜਾਏ, ਡੋਰਾ ਹੋ ਜਾਏ ਵੀ ਨਹੀਂ ਗੱਲ ਹੀ ਨਾ ਸੁਣੇ, ਇੰਜ ਵੀ ਮੈਨੂੰ ਸੁਣੀ ਨਹੀਂ ਗਈ। ਅਜਿਹੇ ਮਫਾਦ ਪ੍ਰਸਤ ਬੰਦੇ ਵਾਸਤੇ ਜਿਹੜਾ ਸਿਰਫ ਆਪਣੇ ਫਾਇਦੇ ਦਾ ਸੱਕਾ ਹੁੰਦਾ, ਇਹ ਅਖਾਣ ਬੋਲਿਆ ਜਾਂਦਾ ਹੈ ਜਿਹੜਾ ਸਾਨੂੰ ਮਾਸਟਰ ਹੋਰਾਂ ਭਿਜਵਾਇਆ ਹੈ। ਬਾਈਵਾ ਸਾਹਿਬ ਬਾਬਾ ਜੀ ਸਰਦਾਰ ਅਮਰਜੀਤ ਸਿੰਘ ਜੀ ਪਹਿਲੇ ਦਿਨ ਤੋਂ ਜੁੜੇ ਨੇ ਸਾਡੇ ਚੈਨਲ ਦੇ ਨਾਲ, ਤੇ ਬੜੇ ਸਾਡੇ ਪਿਆਰੇ ਦਰਸ਼ਕ ਵੀ ਨੇ ਤੇ ਪੰਜਾਬੀ ਦੇ ਬੜੇ ਪਿਆਰੇ ਨੇ। ਜੀ ਗੁਰਦਾਸਪੁਰ ਦੇ ਰਹਿਣ ਵਾਲੇ ਨੇ। ਬਾਬਾ ਜੀ ਨੇ ਭੇਜਿਆ ਜਨਾਬ ਅਖਾਣ ਵੀ ਸੁੱਖ ਦਾ ਜਾਚਕ ਸੁਖੀ। ਹਾਂਜੀ, ਸੁੱਖ ਆਸਾਨੀ ਨੂੰ ਆਂਦੇ ਨੇ ਤੇ ਜਾਚਕ ਮੈਨਾ ਜਾਚਣ ਵਾਲਾ। ਹਾਂਜੀ, ਉਹਦੀ ਕਦਰ ਕਰਨ ਵਾਲਾ, ਉਹਦੀ ਮਤਲਬ ਉਹਨੂੰ ਇਵੈਲੂਏਟ ਕਰਨ ਵਾਲਾ। ਤੇ ਸੁਖੀ ਜਿਹੜਾ ਬੰਦਾ ਸੁੱਖ ਵਿੱਚ ਰਹਿੰਦਾ ਹੈ, ਕਿ ਜਿਹੜਾ ਬੰਦਾ ਸੁੱਖ ਵਿੱਚ ਉਹ ਹੀ ਸੁੱਖ ਦੀ ਕਦਰ ਕੀਮਤ ਵੀ ਪਛਾਣ ਸਕਦਾ ਹੈ। ਹਾਂਜੀ, ਤੇ ਦੁਖੀਏ ਨੂੰ ਕੀ ਸਾਰਾ, ਜਿਵੇਂ ਮੀਆਂ ਮੁਹੰਮਦ ਸਾਹਿਬ ਵੀ ਫਰਮਾਇਆ ਹੈ। ਤੇ ਜਿਹੜਾ ਬੰਦਾ ਦੁਖੀ ਹੈ ਨਾ ਜੀ, ਉਹ ਤੇ ਵਿਚਾਰਾ ਆਪਣੇ ਦੁੱਖ ਦੇ ਹੀ ਰੋਣੇ ਹਰ ਵੇਲੇ ਰੋਂਦਾ ਰਹਿੰਦਾ ਹੈ। ਤੇ ਸੁੱਖ ਦੀ ਕਦਰ ਕੀਮਤ ਜਿਹੜਾ ਨਾ ਉਹ ਸੁੱਖ ਵਾਲੇ ਨੂੰ ਹੀ ਪਤਾ ਹੁੰਦਾ ਹੈ। ਹਾਂਜੀ। ਤੇ ਇਹ ਇਸ ਅਖਾਣ ਚ ਦੱਸਿਆ ਗਿਆ ਕਿ ਤੁਸੀਂ ਮਤਲਬ ਇਹ ਕਿ ਜੇ ਅਗਰ ਸੁੱਖ ਚਾਹੁੰਦੇ ਤੇ ਸੁੱਖ ਨੂੰ ਦੀ ਜਾਂਚ, ਯਾਨੀ ਉਹਦੀ ਜਾਚਣ, ਯਾਨੀ ਸੰਝਾਣ, ਉਹ ਸੁਖੀ ਬੰਦਾ ਹੀ ਕਰ ਸਕਦਾ ਹੈ। ਹਾਂਜੀ, ਜਿਹੜਾ ਸੁੱਖ ਚੋਂ ਗੁਜ਼ਰ ਰਿਹਾ। ਜਿਹੜਾ ਬੰਦਾ ਦੁਖੀ ਹੈ, ਹਾਂਜੀ, ਉਹ ਤੇ ਵਿਚਾਰਾ ਦੁੱਖ ਚੋਂ ਬਾਹਰ ਨਿਕਲਦਾ ਹੀ ਨਹੀਂ। ਹਾਂਜੀ, ਤੋ ਐਸੇ ਇਸ ਅਖਾਣ ਦੀ ਗੱਲ ਦੱਸੀ ਗਈ। ਲੋ ਜੀ ਪਿਆਰਿਓ, ਸਾਡੇ ਬਾਬਾ ਜੀ ਅਮਰਜੀਤ ਸਿੰਘ ਗੁਰਦਾਸਪੁਰ ਤੋਂ, ਉਹਨਾਂ ਬੜਾ ਹੀ ਸੋਹਣਾ ਜਿਹੜਾ ਸਾਨੂੰ ਅਖਾਣ ਪੁੱਛਿਆ, ਤੇ ਬਾਬਾ ਜੀ ਸਾਡੇ ਬਾਈਵਾ ਸਾਹਿਬ ਨੇ ਉਹਦੀ ਬੜੀ ਪਿਆਰੀ ਵੰਡ ਕੀਤੀ ਕਿ ਵੇਖੋ ਨਾ, ਸੁੱਖ ਦਾ ਜਾਚਕ ਸੁਖੀ। ਜਾਚਕ ਦਾ ਤਰਜਮਾ ਹੈ, ਬਾਈਵਾ ਸਾਹਿਬ ਦੱਸਿਆ ਵੀ ਜਾਂਚਣ ਵਾਲਾ, ਸੁੱਖ ਦੀ ਪਰਖ ਕਰਨ ਵਾਲਾ। ਇੱਕ ਬੰਦਾ ਵੇਖੋ ਨਾ ਲਗਜ਼ਰੀਅਸ ਲਾਈਫ ਗੁਜ਼ਾਰਦਾ, ਬੜੀ ਆਸੂਦਾ ਹਾਲੀ ਦੇ ਨਾਲ ਪੁਰਤਾਇਸ਼ ਜ਼ਿੰਦਗੀ ਗੁਜ਼ਾਰਦਾ, ਤੇ ਫਿਰ ਉਹਨੂੰ ਹੀ ਪਤਾ ਨਾ ਕਿ ਕੀ ਸਹੂਲੀਅਤ ਤੇ ਤਾਇਸ਼ਾਤ ਦੇ ਕੀ ਮੌਜਾਂ ਹੁੰਦੀਆਂ ਨੇ। ਹੁਣ ਗਰੀਬ ਨੂੰ ਕੀ ਪਤਾ। ਤੁਸੀਂ ਇੰਝ ਹੀ ਸਮਝ ਲਵੋ ਕਿ ਜਿਹੜੀ ਜ਼ਿੰਦਗੀ ਸਾਡੇ ਹੁਕਮਰਾਨ ਗੁਜ਼ਾਰਦੇ ਨੇ ਪਿਆਰਿਓ, ਹੁਣ ਮੀਆਂ ਸ਼ਬਾਜ਼ ਸ਼ਰੀਫ ਸਾਹਿਬ ਮੋਹਤਰਮੁਲ ਮੁਕਾਮ ਸਾਡੇ ਵਜ਼ੀਰ ਆਜ਼ਮ ਪਾਕਿਸਤਾਨ, ਉਹਨਾਂ ਨੂੰ ਕੀ ਪਤਾ ਹੈ ਭਈ ਇੱਕ ਗਰੀਬ ਆਦਮੀ ਜਿਹਦੀ 10-15 ਹਜ਼ਾਰ ਰੁਪਈਆ ਮਹੀਨੇ ਦੀ ਆਮਦਨੀ ਹੈ, ਉਹ ਕਿਵੇਂ ਪਿਆ ਗੁਜ਼ਾਰੇ ਕਰਦਾ। ਮੀਆਂ ਮੁਹੰਮਦ ਸਾਹਿਬ ਇਸੇ ਵਾਸਤੇ ਹੀ ਫਰਮਾਇਆ ਸੀ ਨਾ, ਆਪ ਨੇ ਫਰਮਾਇਆ ਸੀ ਵੀ ਸੁਖੀਏ ਦੀ ਗੱਲ ਸੁਖੀਆ ਜਾਣੇ ਤੇ ਦੁਖੀਏ ਨੂੰ ਕੀ ਸਾਰਾ। ਇੱਕ ਬੰਦਾ ਗਰੀਬ, ਇੱਕ ਮਹਿਰੂਮ ਤਬਕੇ ਦੇ ਨਾਲ ਤਾਲੁਕ ਰੱਖਣ ਵਾਲਾ ਪਾਕਿਸਤਾਨੀ ਸਾਡੇ ਮੁਆਸ਼ਰੇ ਦੇ ਵਿੱਚ ਜਿਹੜਾ ਬਮੁਸ਼ਕਲ ਜ਼ਿੰਦਾ, ਜਿਹਦੀ ਰੋਟੀ ਪੂਰੀ ਨਹੀਂ ਹੁੰਦੀ, ਯੂਟਿਲਿਟੀ ਬਿਲਜ਼, ਬੱਚਿਆਂ ਦੀਆਂ ਫੀਸਾਂ, ਦੀਗਰ ਪਿਆਰਿਓ ਲਵਾਜ਼ਮਾਤ, ਕੱਪੜੇ, ਧੀਆਂ ਪੁੱਤਰਾਂ ਬਾਲਾਂ ਦੇ ਸਿਰ ਕੱਜਣੇ, ਬੀਵੀ ਦਾ ਸਿਰ ਢਕਣਾ, ਮਾਂ ਬਾਪ ਦੀ ਦਵਾਈ ਲੈਣੀ, ਵਡੇਰਿਆਂ ਦੀ, ਇਹ ਤੇ ਅਲੱਗਾ ਚੀਜ਼ਾਂ ਨੇ ਨਾ। ਜਿਹਦੀ ਜ਼ਿੰਦਗੀ ਆਪਣੀ ਸਿਰਫ ਰੋਟੀ ਪੂਰੀ ਨਹੀਂ ਹੁੰਦੀ, ਉਸ ਗਰੀਬ ਨੂੰ ਹੀ ਪਤਾ, ਉਹਨੂੰ ਸਿਰਫ ਦੁੱਖਾਂ ਦੇ ਵਿੱਚ ਹੀ ਉਹਦੀ ਸਾਰੀ ਹਯਾਤੀ ਗੁਜ਼ਰ ਜਾਂਦੀ ਹੈ। ਤੇ ਬਾਬਾ ਜੀ ਜਿਹੜੀ ਸਾਨੂੰ ਗੱਲ ਭੇਜੀ ਹੈ ਉਹਦਾ ਇਹ ਕਿ ਸੁੱਖ ਦਾ ਜਾਚਕ ਸੁਖੀ, ਕਿ ਲਗਜ਼ਰੀਅਸ ਲਾਈਫ ਜਿਹੜੀ ਹੈ ਨਾ, ਆਸੂਦਾ ਹਾਲੀ, ਉਹ ਜਿਹੜੇ ਆਸੂਦਾ ਹਾਲ ਲੋਕ ਨੇ ਉਹੀਓ ਹੀ ਜਾਣਦੇ ਨੇ। ਉਹਨਾਂ ਨੂੰ ਗਰੀਬ ਦੇ ਦੁੱਖ ਦਾ ਕੱਖ ਪਤਾ ਨਹੀਂ ਲੱਗਦਾ। ਉਹਨਾਂ ਨੂੰ ਇਹ ਅੰਦਾਜ਼ਾ ਹੀ ਨਹੀਂ ਹੋ ਸਕਦਾ ਕਿ ਇੱਕ ਆਮ ਆਦਮੀ ਜਾਂ ਖਤੇ ਗੁਰਬਤ ਤੋਂ ਥੱਲੇ ਜ਼ਿੰਦਗੀ ਗੁਜ਼ਾਰਨ ਵਾਲਾ, ਗਰੀਬੀ ਦੀ ਇੱਕ ਲੀਹ ਕੇ ਪਿਆਰਿਓ, ਉਹਦੇ ਥੱਲੇ ਵੀ ਸਾਡੇ ਮੁਲਕ ਦੇ ਵਿੱਚ ਕਰੋੜਾਂ ਅਫਰਾਦ ਜ਼ਿੰਦਾ ਨੇ, ਲੱਖਾਂ ਨੇ, ਕਰੋੜਾਂ।
ਤੇ ਉਹ ਪਾਵਰਟੀ ਲਾਈਨ ਤੋਂ ਜਿਹੜੇ ਥੱਲੇ ਪੈ ਵਸਦੇ ਨੇ ਉਹਨਾਂ ਦੇ ਕੀ ਦੁੱਖ ਨੇ, ਕੀ ਮੁਸੀਬਤਾਂ ਨੇ, ਉਹਨਾਂ ਦੀ ਹਯਾਤੀ ਕਿਹੜੀ ਕਿਹੜੀ ਔਕੜਾਂ ਦੇ ਨਾਲ ਭਰੀ ਹੈ, ਇਹ ਉਹ ਨਹੀਂ ਜਾਣ ਸਕਦੇ। ਲੋ ਜਨਾਬ, ਬਾਜਵਾ ਸਾਹਿਬ ਸਾਡੇ ਸ਼ਹਿਰ ਗੁਜਰਾਂਵਾਲਾ ਦੇ ਇੱਕ ਲਾਲਾ ਜੀ ਨੇ, ਨਸਾਰ ਅਹਿਮਦ ਸਾਹਿਬ, ਲਾਲਾ ਹੈਚਰੀ ਬੜੀ ਮਸ਼ਹੂਰ ਹੈ ਉਹਨਾਂ ਦੀ, ਉਹਨਾਂ ਨੇ ਜਨਾਬ ਅਖਾਨ ਭਜਵਾਇਆ। ਉਹ ਆਖਦੇ ਨੇ ਵੀ ਇਹ ਦੱਸੋ ਵੀ ਇਹਦਾ ਕੀ ਮਤਲਬ ਹੈ, ਵੀ ਦੁਖੇ ਸਿਰ ਤੇ ਬੰਨੋ ਗੋਡਾ। ਜਿਹੜੀ ਵਸੋਂ ਦੇ ਵਿੱਚ ਜਾਂ ਜਿਹੜੇ ਵਿਹਾਰ ਦੇ ਵਿੱਚ ਲੋਕੀ ਕਬੁੱਧੇ ਕੰਮ ਕਰਨ ਗਿੱਜੇ ਹੋਣ ਨਾ, ਜੀ ਜੀ, ਹਾਂਜੀ, ਕਿ ਨੁਕਸ ਕੋਈ ਹੋਰ ਹੋਵੇ ਜੀ ਨੂੰ, ਕਿਸੇ ਨੂੰ, ਹਾਂਜੀ, ਬੰਦੇ ਨੂੰ ਬਿਮਾਰੀ ਕੋਈ ਹੋਰ ਹੋਵੇ, ਹਾਂਜੀ, ਤੇ ਇਲਾਜ ਕੋਈ ਹੋਰ ਕਰਦੇ ਫਿਰਨ, ਤੇ ਉਹਦੇ ਵਾਸਤੇ ਆਨਾ ਕਿ ਕੋਈ ਵੇਖੋ ਨਾ, ਜਿਸ ਤਰ੍ਹਾਂ ਦੇ ਨੇ ਕਿ ਰਾਈਟ ਮੈਨ ਤੇ ਰਾਈਟ ਜਾਬ, ਹਾਂਜੀ, ਯਾਨੀ ਬੰਦਾ ਸਿੱਧਾ ਉਹ ਜਿਹੜੀ ਉਹਨੂੰ ਤਕਲੀਫ ਹੈ ਉਸ ਤਕਲੀਫ ਨੂੰ ਰਫਾ ਕਰਨ ਦੀ ਕੋਸ਼ਿਸ਼ ਕਰੋ। ਹਾਂਜੀ, ਵੀ ਉਹਨੂੰ ਸਿਰ ਪੀੜ ਪਈ ਹੁੰਦੀ ਹੈ ਤੇ ਉਹ ਗੋਡੇ ਤੇ ਟਾਕੀ ਬੰਨੀ ਫਿਰਦਾ ਵੀ ਮੇਰਾ ਗੋਡਾ ਪੇ ਦੁਖਦਾ ਤੇ ਸਿਰ ਪੀੜ ਹੈ। ਤੇ ਮਤਲਬ ਇਹ ਜਿਹੜੇ ਕਬੁੱਧੇ ਮੁਲਕ ਹੁੰਦੇ ਨੇ ਉਹਨਾਂ ਦੇ ਅੰਦਰ ਇਹੋ ਜਿਹੇ ਕੰਮ ਕੀਤੇ ਜਾਂਦੇ ਨੇ ਕਿ ਜਿਹੜੇ ਪੋਵਰਟੀ ਦੇ ਅਸਲ ਕਾਰਨ ਨੇ, ਗਰੀਬੀ ਦੇ, ਉਹਨੂੰ ਤੇ ਮੁਕਾਇਆ ਨਹੀਂ ਜਾਂਦਾ, ਉਹਨਾਂ ਨੂੰ ਸਮਝਿਆ ਨਹੀਂ ਜਾਂਦਾ, ਹਾਂਜੀ, ਤੇ ਸਿਰਫ ਆਪਣੀ ਨਮਾਇਸ਼ ਕਰਨ ਵਾਸਤੇ ਇੰਜ ਦੇ ਕੰਮ ਕੀਤੇ ਜਾਂਦੇ ਨੇ ਕਿ ਜਿਹੜੇ ਜਿਨ੍ਹਾਂ ਰਾਹੀਂ ਮਸ਼ਹੂਰੀ ਕੀਤੀ ਜਾਏ। ਉਹਦਾ ਨੁਕਸਾਨ ਕੀ ਹੁੰਦਾ ਹੈ ਕਿ ਉਹ ਜਿਹੜਾ ਰੋਗ ਲੱਗਾ ਇਕਾਨਮੀ ਨੂੰ, ਹਾਂਜੀ, ਮਈਸ਼ਤ ਨੂੰ ਜਿਹੜਾ ਰੋਗ ਲੱਗਾ ਉਹਦਾ ਇਲਾਜ ਨਹੀਂ ਹੁੰਦਾ, ਔਰ ਉਹ ਰੋਗ ਦਿਨੋਂ ਦਿਨ ਵਧੀ ਜਾਂਦਾ, ਉਹਨੂੰ ਖਾਈ ਜਾਂਦਾ, ਉਹਨੂੰ ਮਰਨ ਵਾਲੇ ਪਾਸੇ ਲਈ ਲਗਾ ਜਾਂਦਾ ਹੈ, ਔਰ ਉਹ ਮਈਸ਼ਤ ਜਿਹੜੀ ਉਹ ਮਰਨ ਵਾਲੇ ਪਾਸੇ ਟੁਰੀ ਹੈ। ਤੇ ਤੁਸੀਂ ਮਤਲਬ ਇਹ ਵੇਖੋ ਨਾ, ਤੁਸੀਂ ਆਪਣੇ ਮੁਲਕ 'ਚ ਵੇਖ ਲਓ ਕਿ ਬੈਲੈਂਸ ਤਰੱਕੀ ਹੋਣੀ ਚਾਹੀਦੀ ਹੈ, ਹਾਂਜੀ, ਤੁਸੀਂ ਇੱਕ ਸ਼ਹਿਰ 'ਚ ਅਸੀਂ ਮਤਲਬ ਇਹ ਕਿ ਕੋਈ ਬਹੁਤ ਹੀ ਅਜੀਬੋ ਗਰੀਬ ਕਿਸਮ ਦੀ ਹੈਂਗਿੰਗ ਟ੍ਰੇਨ ਬਣਾ ਦਈਏ, ਲਮਕਾਵੀਂ, ਜਿਵੇਂ ਜਰਮਨੀ ਦੇ ਵੁਪਰਤਾਲ ਸ਼ਹਿਰ ਵਿੱਚ 100 ਸਾਲ ਪੁਰਾਣੀ ਟ੍ਰੇਨ ਹੈ, ਤੇ ਦੂਜੇ ਮੁਲਕ ਦੇ ਹਿੱਸੇ 'ਚ ਸੜਕਾਂ ਵੀ ਕੋਈ ਨਾ ਹੋਣ, ਹਾਂਜੀ, ਤੇ ਇਹ ਫਿਰ ਮਤਲਬ ਬੰਦਾ ਸਮਝਦਾ ਵੀ ਯਾਰ ਇਹ ਵੇਖੋ ਨਾ, ਇੱਕੋ ਜਿਹੀ ਤਰੱਕੀ, ਸਾਵੀਂ ਤਰੱਕੀ ਪੂਰੇ ਮੁਲਕ 'ਚ ਨਜ਼ਰ ਆਉਣੀ ਚਾਹੀਦੀ, ਹਾਂਜੀ, ਔਰ ਇਹ ਉਹੋ ਹੀ ਗੱਲ ਹੈ ਕਿ ਠੀਕ ਤੇ ਹੋਣ ਵਾਲਾ ਮਤਲਬ ਇਹ ਵੇ ਕਿ ਸਾਰਾ ਪਹਿਲਾਂ ਉਸ ਫਲਾਣੇ ਹਿੱਸੇ ਨੂੰ ਠੀਕ ਕਰੋ, ਜਿਹੜੇ ਬਹੁਤੇ ਪਛੜੇ ਹੋਏ ਇਲਾਕੇ ਨੇ ਉਹਨਾਂ ਨੂੰ ਪਹਿਲਾਂ ਠੀਕ ਕਰੋ, ਹਾਂਜੀ, ਤੇ ਛਾਵੀਂ ਤਰੱਕੀ ਪੂਰੇ ਮੁਲਕ 'ਚ ਇੱਕੋ ਜਿਹੀ ਨਜ਼ਰ ਆਏ, ਹਾਂਜੀ। ਉਹ ਅਗਰ ਨਹੀਂ ਕਰ ਸਕਦੇ ਤਾਂ ਉੱਥੇ ਖਾਨ ਵਰਤਿਆ ਜਾਂਦਾ ਵੀ ਤਕਲੀਫ ਤੇ ਕਿਸੇ ਹੋਰ ਥਾਂ ਦੇ ਵਿੱਚ। ਦੇਖੋ ਨਾ, ਇਹ ਸਰੀਰ ਵੀ ਇੱਕ ਮਈਸ਼ਤ ਦੀ ਤਰ੍ਹਾਂ ਨਾ, ਮਈਸ਼ਤ ਵੀ ਇਹ ਸਰੀਰ ਦੀ ਤਰ੍ਹਾਂ ਕਿ ਮਈਸ਼ਤ ਦੇ ਵਿੱਚ ਜਿਹੜੀਆਂ ਚੀਜ਼ਾਂ ਕਰਨ ਦੀ ਲੋੜ ਹੈ, ਹਾਂਜੀ, ਉਹ ਪਹਿਲਾਂ ਕਰੋ, ਹਾਂਜੀ, ਜਿਹੜੀਆਂ ਬਾਅਦ ਚ ਕਰਨ ਵਾਲੀਆਂ ਨੇ ਬਾਅਦ ਚ ਕਰੋ। ਲੇਕਿਨ ਇਹ ਨਹੀਂ ਹੋ ਸਕਦਾ ਵੀ ਤਕਲੀਫ ਇੱਕ ਪਾਸੇ ਹੈ ਤੇ ਤੁਸੀਂ ਆਪਣੀ ਮਰਜ਼ੀ ਨਾਲ ਜਿਹਦੇ ਜੋ ਤੁਹਾਨੂੰ ਕੋ ਕਿੱਕ ਬੈਗ ਜ਼ਿਆਦਾ ਲੱਭਦਾ ਹੈ ਤੁਸੀਂ ਉਹ ਕੰਮ ਕਰੀ ਜਾਓ, ਹਾਂਜੀ। ਲੋ ਜੀ ਸਾਹਿਬ, ਉਹ ਸਾਡੇ ਬੜੇ ਹੀ ਪਿਆਰੇ ਵੇਖਣ ਵਾਲੇ ਨੇ ਲਾਲਾ ਜੀ ਨਸਾਰ ਅਹਿਮਦ ਸਾਹਿਬ, ਉਹਨਾਂ ਸਾਨੂੰ ਅਖਾਨ ਭਜਵਾਇਆ ਸੀ, ਬੜੀ ਅਕਲ ਤੇ ਮੱਤ ਇਸ ਅਖਾਨ ਦੇ ਵਿੱਚ। ਅਖਾਨ ਇਸ ਤਰ੍ਹਾਂ ਸੀ ਵੀ ਦੁਖੇ ਗੋਡਾ ਤੇ ਬੰਨੋ ਸਿਰ। ਸਾਹਿਬ ਉਹ ਵੇਖੋ ਨਾ, ਜਿਸ ਜਗ੍ਹਾ ਤੇ ਤਕਲੀਫ ਹੈ ਉਸ ਤਕਲੀਫ ਦਾ ਇਲਾਜ ਉਸੇ ਜਗ੍ਹਾ ਦੇ ਉੱਤੇ ਕੋਈ ਸ਼ੈ ਮਲ ਕੇ ਜਾਂ ਉਸ ਜਗ੍ਹਾ ਦੇ ਉੱਤੇ ਆਪਰੇਸ਼ਨ ਹੋਣਾ ਤੇ ਆਪਰੇਸ਼ਨ ਕਰਕੇ ਉਸ ਜਗ੍ਹਾ ਦੇ ਉੱਤੇ ਇਲਾਜ ਵੀ ਉਹਦਾ ਹੋਣਾ ਚਾਹੀਦਾ। ਮਸਲਨ ਗੋਡੇ 'ਚ ਜੋ ਭੀੜ ਤੇ ਗੋਡੇ ਦਾ ਫਿਰ ਇਲਾਜ ਹੋਣਾ ਚਾਹੀਦਾ ਨਾ, ਕਿ ਸਿਰ ਬੰਨ ਲੈਣ ਦੇ ਨਾਲ ਗੋਡੇ ਦਾ ਦੁਖਣਾ ਬੰਦ ਤੇ ਨਹੀਂ ਹੋ ਜਾਣਾ। ਪੀਰ ਫਜ਼ਲ ਗੁਜਰਾਤੀ ਹੋਰਾਂ ਦਾ ਇੱਕ ਬੜਾ ਪਿਆਰਾ ਸ਼ੇਰ ਹੈ ਕਿ ਮਰਜ਼ ਕੁਝ ਹੋਰ ਸੀ, ਕੀਤੀ ਦੁਆ ਹੋਰ, ਤਮਾਸ਼ਾ ਬਣ ਗਿਆ ਕੁਝ ਹੋਰ ਦਾ ਹੋਰ। ਉਹ ਵੇਖੋ ਨਾ, ਜਿੱਥੇ ਮਰਜ਼ ਹੋਵੇ, ਜਿੱਥੇ ਇਲਾਜ ਕੀਤਾ ਜਾਣਾ ਹੋਵੇ, ਕੀਤਾ ਜਾਣਾ ਚਾਹੀਦਾ ਸੀ, ਉਸ ਬਿਮਾਰੀ ਨੂੰ ਉੱਥੋਂ ਤੇ ਫੜਿਆ ਨਾ ਤੇ ਉਹ ਫੈਲ ਕੇ ਅੱਗੋਂ ਜੇ ਅੱਖਾਂ 'ਚ ਟੁਰ ਗਈ, ਬਾਹਾਂ 'ਚ, ਲੱਤਾਂ 'ਚ ਟੁਰ ਗਈ ਤੇ ਬਾਕੀ ਚੀਜ਼ਾਂ ਦਾ ਇਲਾਜ ਕਰਦੇ ਰਹੇ, ਤੇ ਉਹ ਜਿਹੜਾ ਮਰਕਜ਼ ਹੈ, ਜਿਹੜਾ ਸੋਮਾ ਹੈ ਬਿਮਾਰੀ ਦਾ, ਜਿੱਥੋਂ ਬਿਮਾਰੀ ਫੁੱਟ ਕੇ ਵੀ ਨਿਕਲਦੀ ਹੈ, ਉਹਦਾ ਇਲਾਜ ਹੀ ਨਾ ਕੀਤਾ ਤੇ ਬੰਦਾ ਕਦੀ ਸਹੀ ਨਹੀਂ ਹੋ ਸਕਦਾ। ਸਾਹਿਬ, ਉਹ ਅਸਾਂ ਇੱਕ ਕਹਾਣੀ ਸੁਣੀ ਹੈ, ਸ਼ਾਇਦ ਤੁਸੀਂ ਵੀ ਸੁਣੀ ਹੋਵੇ, ਵੀ ਇੱਕ ਬੰਦਾ ਕਿਸੇ ਹਕੀਮ ਸਾਹਿਬ ਕੋਲ ਟੁਰ ਗਿਆ। ਉਹਨਾਂ ਆਖਿਆ ਜੀ ਮੇਰੇ ਪੇਟ 'ਚ ਬੜੀ ਦਰਦ ਹੈ, ਮੈਂ ਜਨਾਬ ਮਰਨ ਡਿਆ ਵਾਂ, ਕੁਲੰਜ ਦੇ ਨਾਲ ਮੇਰੀਆਂ ਚੀਕਾਂ ਪੀਆਂ ਨਿਕਲਦੀਆਂ ਨੇ, ਉਬਾਲ ਢਿੱਡ 'ਚ ਪੈ ਉੱਠਦੇ ਨੇ। ਉਹਨਾਂ ਹਕੀਮ ਸਾਹਿਬ ਪੁੱਛਿਆ ਵੀ ਖਾਧਾ ਕੀ ਸੀ? ਉਹਨੇ ਆਖਿਆ ਜੀ ਖਾਧਾ ਖਾਣਾ ਕੀ ਸੀ ਜਨਾਬ, ਰਾਤੀ
ਰੋਟੀਆਂ ਜਨਾਨੀ ਮੇਰੀ ਪਕਾਈਆਂ ਸਨ, ਅੱਗ ਤੇਜ਼ ਸੀ ਤੇ ਰੋਟੀਆਂ ਸੜ ਗਈਆਂ ਵਾਹ ਤੇ ਅੱਗੋਂ ਆਟਾ ਵੀ ਹੋਰ ਕੋਈ ਨਹੀਂ ਸੀ ਤੇ ਮੈਂ ਸੜੀਆਂ ਹੋਈਆਂ ਰੋਟੀਆਂ ਹੀ ਫਿਰ ਖਾ ਛੱਡੀਆਂ। ਭੁੱਖ ਬੜੀ ਲੱਗੀ ਸੀ ਤੇ ਮੈਨੂੰ ਜਨਾਬ ਢਿੱਡ 'ਚ ਪੀੜ ਰਾਤ ਦੀ ਉੱਠਣ ਡਈ। ਤੇ ਉਹ ਹਕੀਮ ਨੇ ਕੀ ਕੀਤਾ, ਉਹਨੇ ਆਪਣੇ ਜਿਹੜਾ ਅਸਿਸਟੈਂਟ ਸੀ ਉਹਨੂੰ ਆਖਿਆ ਜਾ ਯਾਰ ਕੋਈ ਸੁਰਮੇਦਾਨੀ ਲਿਆ, ਫੜ ਕੇ ਉਹ ਪਈ, ਉਹ ਲਿਆਂਦਾ ਉਹਨੇ ਨਾ, ਉਹਦੀਆਂ ਅੱਖੀਆਂ 'ਚ, ਮਰੀਜ਼ ਦੀਆਂ ਅੱਖੀਆਂ 'ਚ ਸੁਰਮਾ ਪਾਣਾ ਸ਼ੁਰੂ ਕਰ ਦਿੱਤਾ। ਉਹ ਮਰੀਜ਼ ਆਖਣ ਲੱਗਾ ਜਨਾਬ ਇਹ ਕੀ ਕਰਨ ਡਏ ਹੋ, ਢਿੱਡ ਪੀੜ ਹੁੰਦੀ ਹੈ ਪਈ, ਪੀੜ ਮੇਰੇ ਢਿੱਡ 'ਚ, ਸੂਲ ਢਿੱਡ 'ਚ ਉੱਠਣ ਡਿਆ, ਤੁਸੀਂ ਮੇਰੀਆਂ ਅੱਖਾਂ 'ਚ ਸੁਰਮਾ ਪਾਣ ਡਏ। ਉਹਨੇ ਆਖਿਆ ਜੇ ਤੇਰੀਆਂ ਅੱਖਾਂ ਦੀ ਰੋਸ਼ਨੀ ਕਾਇਮ ਹੁੰਦੀ ਨਾ ਤੇ ਤੂੰ ਸੜੀਆਂ ਰੋਟੀਆਂ ਖਾਂਦਾ ਹੀ ਨਾ, ਕਿਉਂ ਗਲਤ ਗਜ਼ਾ ਖਾਧੀ ਆ ਤੇ ਢਿੱਡ ਪੀੜ ਲਾ ਲਈ। ਇਹ ਅਸਲ ਨੁਕਸ ਤੇਰੀਆਂ ਅੱਖੀਆਂ 'ਚ, ਤੈਨੂੰ ਵੇਖ ਕੇ ਕੰਮ ਕਰਨਾ ਚਾਹੀਦਾ। ਰੋਟੀ ਖੁਰਾਕ ਖਾਣ ਤੋਂ ਪਹਿਲੇ ਢਿੱਡ 'ਚ ਤੂੰ ਸ਼ੈ ਪਾਣ ਡਿਆ, ਤੈਨੂੰ ਅੱਖੀਆਂ ਰਾਹ ਵੇਖ ਕੇ ਨਹੀਂ ਸੀ ਖਾਣਾ ਚਾਹੀਦਾ। ਅੱਖੀਂ ਵੇਖ ਕੇ ਵੀ ਕਦੀ ਮੱਖੀ ਕਿਸੇ ਖਾਧੀ ਏ ਤੇ ਨਹੀਂ ਖਾਧੀ ਤੇ ਤੂੰ ਕਿਉਂ ਸੜੀ ਰੋਟੀ ਖਾਧੀ। ਸੋ ਇਹ ਤੇ ਚਲੋ ਇੱਕ ਜ਼ਿਮਨਨ ਵਿੱਚ ਮੈਂ ਵਾਕਿਆ ਤੁਹਾਨੂੰ ਸੁਣਾ ਦਿੱਤਾ। ਗੁਜ਼ਾਰਿਸ਼ ਇਹ ਵੇ ਕਿ ਜਿਹੜਾ ਮਰਕਜ਼ ਹੈ ਨਾ ਜੀ ਬਿਮਾਰੀ ਦਾ, ਸਿਆਣਾ ਡਾਕਟਰ ਜਿਹੜਾ ਉਹਨੂੰ ਫੜਦਾ, ਔਰ ਜਿਸ ਵੇਲੇ ਉਹਨੂੰ ਉੱਥੇ ਜਾ ਕੇ ਇਲਾਜ ਕੀਤਾ ਜਾਏ ਤੇ ਬਿਮਾਰੀ ਜਿਹੜੀ ਫੁੱਟ ਕੇ ਬਾਕੀ ਸਾਰੇ ਜਿਸਮ ਦੇ ਵਿੱਚ ਫੈਲ ਰਹੀ ਏ, ਉਹ ਆਪੇ ਹੀ ਬਾਕੀ ਜਿਸਮ ਦੇ ਵਿੱਚ ਫਿਰ ਜਾਣਾ ਤੇ ਫੈਲਣਾ ਬੰਦ ਕਰ ਦਿੰਦੀ ਹੈ, ਜਦੋਂ ਉਹਦਾ ਸੋਮਾ ਤੇ ਉਹਦਾ ਮੰਬਾ ਬੰਦ ਕਰ ਦਿੱਤਾ ਜਾਏ। ਸੋ ਆਖਿਆ ਇਸ ਖਾਨ 'ਚ ਸਾਨੂੰ ਇਹ ਗਿਆ, ਜਿਵੇਂ ਬਾਜਵਾ ਸਾਹਿਬ ਸਮਝਾਇਆ ਕਿ ਰਾਈਟ ਮੈਨ ਨੂੰ ਰਾਈਟ ਜੌਬ ਕਰਨੀ ਚਾਹੀਦੀ ਹੈ ਨਾ, ਉਹ ਕੰਮ ਵੀ ਸਹੀ ਕਰੇ। ਬੰਦਾ ਤਾਂ ਠੀਕ ਹੈ ਲੇਕਿਨ ਉਹ ਨਾ ਬਰ ਵਕਤ ਉਹ ਕੰਮ ਕਰ ਰਿਹਾ, ਨਾ ਉਹਨੂੰ ਚੱਜ ਨਾਲ ਕਰ ਰਿਹਾ, ਨਾ ਉਹਦੇ 'ਚ ਕੋਈ ਸੁਗੜ ਸਿਆਣਾਪਨ ਹੈ, ਤੇ ਫਿਰ ਉਹ ਕੰਮ ਤੋੜ ਨਹੀਂ ਸਹੀ ਚੜਨਾ, ਉਹ ਖਰਾਬ ਹੀ ਹੋਏਗਾ। ਬਾਜਵਾ ਸਾਹਿਬ ਇੰਡੀਆ ਦਾ ਇਲਾਕਾ ਹੈ ਫਗਵਾੜਾ, ਉੱਥੋਂ ਗੁਰੂ ਜਮਨਾ ਦਾਸ ਨੇ ਜੀ ਬਾਬਾ ਜੀ ਨਾਨਕ ਦੇਵ ਦੀ ਇੱਕ ਬੜੀ ਸੋਹਣੀ ਬਾਣੀ ਸਾਨੂੰ ਭਿਜਵਾਈ ਹੈ। ਜੀ ਆਖਦੇ ਨੇ ਵੀ ਕੂੜ ਨਖੁੱਟੇ ਨਾਨਕਾ, ਹਾਂਜੀ, ਤੇ ਆਖਰ ਸੱਚ ਰਹੇ। ਹਾਂਜੀ, ਇਹ ਨਾ ਜਿਹੜੀ ਗੱਲ ਹੈ ਨਾ ਜੀ, ਬਾਬਾ ਜੀ ਗੁਰੂ ਨਾਨਕ ਦੇਵ ਜੀ ਨੇ, ਮਹਾਰਾਜ ਨੇ ਕੀਤੀ ਜੀ, ਕਿ ਉਹਨਾਂ ਦੱਸਿਆ ਵੀ ਤੁਸੀਂ ਜਿਹੜਾ ਝੂਠ ਹੈ ਨਾ ਜੀ, ਜੀ ਜੀ, ਕੂੜ ਹੈ, ਝੂਠ ਨੂੰ ਆਖਦੇ ਨੇ, ਜੀ ਜੀ, ਉਹ ਜਿਹੜਾ ਉਹਦੇ ਉੱਤੇ ਜਿੰਨੇ ਮਰਜ਼ੀ ਪਲੇਥਣ ਪਾਓ, ਜਿੰਨੇ ਮਰਜ਼ੀ ਪਰਦੇ ਪਾਓ, ਅਖੀਰ ਉਹ ਨੰਗਾ ਹੋ ਜਾਂਦਾ ਹੈ, ਹਾਂਜੀ। ਔਰ ਉਹਦੀ ਮਤਲਬ ਉਹਨੇ ਮੁੱਕਣ ਵਾਸਤੇ ਬਣਿਆ ਹੋਇਆ, ਵਾਹ, ਹਾਂਜੀ। ਉਹ ਜਿਹੜਾ ਜ਼ਾਹਰ ਹੋ ਜਾਂਦਾ, ਜ਼ਾਹਰ ਥੀ ਜਾਂਦਾ, ਜਿਵੇਂ ਵਾਰਿਸ ਸ਼ਾਹ ਵੀ ਲਿਖਿਆ ਸੀ ਕਿ ਅੰਤ ਸੱਚ ਦਾ ਸਾਚਾ ਨਿਤਰੇਗਾ, ਕਦੀ ਦੇਸ ਨਾ ਵਸਦੇ ਝੂਠਿਆਂ ਦੇ। ਇਸ ਤਰ੍ਹਾਂ ਹੀ ਬਾਬਾ ਜੀ ਗੁਰੂ ਨਾਨਕ ਦੇਵ ਜੀ ਨੇ ਕਿਹਾ ਕਿ ਕੂੜ ਨਖੁੱਟੇ ਨਾਨਕਾ, ਕਿ ਝੂਠ ਜਿਹੜਾ ਉਹ ਅਖੀਰ ਮੁੱਕ ਜਾਂਦਾ ਹੈ ਔਰ ਅਖੀਰ ਸੱਚ ਰਹਿਣਾ ਹੈ, ਕਿਉਂਕਿ ਸੱਚ ਸੱਚੇ ਨਾਮ ਦਾ ਮਾਲਕ ਦਾ ਨਾਂ ਹੈ, ਸੱਚ ਸੱਚੇ ਸਾਹਿਬ ਦਾ ਨਾਂ ਹੈ। ਤੇ ਉਹਨਾਂ ਨੇ ਕਿਹਾ ਕਿ ਅਖੀਰ ਸੱਚ ਰਹਿਣਾ। ਇਸ ਵਾਸਤੇ ਬੰਦੇ ਨੂੰ ਕੂੜ ਦੀ ਪੌੜੀ ਨਹੀਂ ਚੜ੍ਹਨਾ ਚਾਹੀਦਾ, ਕੂੜ ਦੇ ਕੋਠੇ ਨਹੀਂ ਚੜ੍ਹਨਾ ਚਾਹੀਦਾ, ਸੱਚ ਬਾਰੇ ਆਉਣਾ ਰਹਿਣਾ, ਸੱਚ ਦੇ ਨਾਲ ਯਾਰੀ ਲਾਣੀ ਚਾਹੀਦੀ ਹੈ, ਕਿਉਂਕਿ ਸੱਚ ਸਦਾ ਰਹਿਣਾ ਹੈ। ਔਰ ਕੂੜ ਜਿਹੜਾ, ਕੂੜ ਨੇ ਨੰਗਿਆ ਹੋ ਜਾਣਾ ਹੈ, ਹਾਂਜੀ। ਅਖੀਰ ਮਤਲਬ ਕੂੜ ਬੋਲਣ ਵਾਲਾ ਬੰਦਾ, ਝੂਠ ਬੋਲਣ ਵਾਲਾ ਬੰਦਾ, ਉਹਦੀ ਭੰਡਣੀ ਹੋ ਜਾਏਗੀ, ਭੰਡਿਆ ਜਾਏਗਾ ਜਹਾਨ ਦੇ ਵਿੱਚ। ਇਸ ਵਾਸਤੇ ਸੱਚ ਨਾਲ ਯਾਰੀ ਲਾਓ ਔਰ ਸੱਚੇ ਸਾਹਿਬ ਨਾਲ ਯਾਰੀ ਲਾਓ। ਲੋ ਜੀ ਪਿਆਰਿਓ, ਸਾਡੇ ਗੁਰੂ ਜਮਨਾ ਦਾਸ ਜੀ ਫਗਵਾੜੇ ਤੋਂ ਸਾਡੇ ਬੜੇ ਪਿਆਰੇ ਵੇਖਣ ਵਾਲੇ ਨੇ, ਬੜੀ ਸੋਹਣੀ ਉਹਨਾਂ ਬਾਬਾ ਜੀ ਗੁਰੂ ਨਾਨਕ ਦੇਵ ਹੋਰਾਂ ਦੀ ਬਾਣੀ ਸਾਨੂੰ ਭਿਜਵਾਈ। ਬਾਬਾ ਜੀ ਗੁਰੂ ਨਾਨਕ ਦੇਵ ਫਰਮਾਉਂਦੇ ਨੇ ਵੀ ਕੂੜ ਨਖੁੱਟੇ ਨਾਨਕਾ ਤੇ ਔੜਕ ਸੱਚ ਰਹੇ। ਤੁਸੀਂ ਦੇਖੋ ਨਾ, ਸਾਡੇ ਆਪਣੇ ਕੁਰਾਨ ਪਾਕ ਦੇ ਵਿੱਚ ਵੀ ਅੱਲਾਹ ਪਾਕ ਸਾਡੇ ਸੱਚੇ ਸਾਹਿਬ ਨੇ ਫਰਮਾ ਦਿੱਤਾ ਹੈ, ਵਜਾ ਅਲ ਹੱਕੋ ਵਜ਼ਾਹਕ ਅਲ ਬਾਤਿਲ। ਝੂਠ ਹੀ ਆਉਣ ਜਿਹੜਾ ਨਾ ਉਹਨੇ ਅਖੀਰ ਮਿਟਣਾ ਹੀ ਮਿਟਣਾ ਹੈ, ਬਾਤਲ ਖਤਮ ਹੋਣਾ ਹੀ ਹੋਣਾ ਹੈ, ਕੁਫਰ ਨਹੀਂ ਰਹਿਣਾ, ਝੂਠ ਨਹੀਂ ਰਹਿਣਾ। ਸਿਰਫ ਓਨੀ ਦੇਰ ਦੀ ਉਡੀਕ ਹੈ ਜਾ ਲਹਕੋ, ਜਦੋਂ ਜਿੰਨੀ ਦੇਰ ਤੱਕ ਸੱਚ ਨਹੀਂ ਆਇਆ, ਜਿੰਨੀ ਦੇਰ ਤੱਕ ਹੱਕ ਨਹੀਂ ਆਇਆ ਬਾਤਲ ਦਾ, ਉਨੀ ਦੇਰ ਤੱਕ ਹੀ ਟੌਰ ਹੈ। ਜਿੰਨੀ ਦੇਰ ਤੱਕ ਸੱਚ ਬਾਹਰ ਨਹੀਂ ਨਿਕਲਿਆ, ਤਸ਼ਤਜ਼ਬਾਮ ਨਹੀਂ ਹੋਇਆ, ਜ਼ਾਹਿਰ ਮੁਨਕਸ਼ਿਫ ਨਹੀਂ ਹੋਇਆ, ਉਨੀ ਦੇਰ ਤੱਕ ਹੀ ਝੂਠ ਜਿਹੜਾ ਨਾ ਜੀ ਉਹਦੀ ਟੌਰ ਹੈ। ਔਰ ਤੁਸੀਂ ਦੇਖੋ ਇੱਕ ਸ਼ਾਇਰ ਨੇ ਕੈਸਾ ਲਿਖਿਆ ਅੱਜ ਕੱਲ ਦੇ ਸਾਡੇ ਅਜੋਕੇ ਸਮੇਂ ਬਾਰੇ। ਉਹਨੇ ਲਿਖਿਆ ਭਈ ਝੂਠ ਅਜੇ ਚਿੱਟੇ ਕੱਪੜੇ ਪਾ ਕੇ ਆਗੂ ਸਭ ਦਾ ਹੋਇਆ, ਤੇ ਸੱਚ ਵਿਚਾਰਾ ਨੰਗੇ ਪਿੰਡੇ ਛੱਪੜ ਕੰਡੇ ਰੋਇਆ।
ਹਾਲਾਤ ਇੰਜ ਦੇ ਹੀ ਨੇ ਕਿ ਝੂਠ ਦੀ ਟੌਰ ਬਣੀ ਹੈ। ਹਰ ਪਾਸੇ ਮਲੰਮਾਬਾਜ਼ੀ ਤੇ ਤਸੰਨੋ ਤੇ ਚਿੱਟੇ ਕੱਪੜੇ ਪਾ ਕੇ ਤੇ ਚੌਧਰੀ ਬਣ ਕੇ ਝੂਠ ਲਗਾ ਫਿਰਦਾ, ਜਦੋਂ ਕਿ ਸੱਚ ਵਿਚਾਰਾ ਨੁਕਰੇ ਲੱਗਾ ਪਿਆ ਹੈ। ਲੇਕਿਨ ਫਤਹ ਜਿਹੜੀ ਹੈ ਨਾ ਜੀ, ਬਿਲ ਆਖਰ ਸਾਡਾ ਪਿਆਰਾ ਦੀਨ ਵੀ ਇਹੀ ਫਰਮਾਂਦਾ ਹੈ, ਸਾਡੇ ਸੱਚੇ ਨਬੀ ਪਾਕ ਇਹੋ ਹੀ ਫਰਮਾਉਂਦੇ ਨੇ ਕਿ ਸੱਚ ਨਾਲ ਹੀ ਬਿਲ ਆਖਰ ਜਿਹੜਾ ਨਾ ਜੀ ਬਾਹਰ ਆਉਣਾ ਹੈ, ਔਰ ਉਹਨੇ ਹੀ ਹਕੂਮਤ ਕਰਨੀ ਹੈ, ਉਹਦਾ ਹੀ ਢੰਡੋਰਾ ਪਿਟਿਆ ਜਾਣਾ ਹੈ, ਉਹਦਾ ਹੀ ਨਾਮਾ ਹੋਣਾ ਹੈ। ਝੂਠ ਜ਼ਲੀਲ ਹੋਣ ਵਾਸਤੇ ਹੀ ਹੁੰਦਾ, ਅਖੀਰ ਬਾਤਲ ਜਿਹੜਾ ਨਾ ਉਹਨੂੰ ਸ਼ਿਕਸਤ ਹੁੰਦੀ, ਉਹਦਾ ਸਿਰ ਨੀਵਾਂ ਹੀ ਹੁੰਦਾ ਬਿਲ ਆਖਰ। ਇਹੋ ਹੀ ਗੱਲ ਬਾਬਾ ਜੀ ਨਾਨਕ ਦੇਵ ਆਪਣੇ ਇਸ ਖੂਬਸੂਰਤ ਅਖਾਣ ਦੇ ਵਿੱਚ, ਆਪਣੇ ਇਸ ਅਖਾਓ ਤੇ ਆਖੀਏ, ਭਈ ਕੂੜ ਨਖੁੱਟੇ ਨਾਨਕਾ ਔੜਕ ਸੱਚ ਰਹੇ, ਬਿਲ ਆਖਰ ਸੱਚ ਹੀ ਰਹਿ ਜਾਣਾ। ਤੇ ਸਾਹਿਬੋ ਇਹਦੇ ਨਾਲ ਹੀ ਸਾਡੇ ਇਸ ਵਿਲਾਗ ਦਾ ਸਮਾਂ ਬੀਤ ਗਿਆ ਹੈ। ਲੈ ਉਹ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ, ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ। ਰੱਬ ਰਾਖਾ ਤੇ ਅੱਲਾ ਬੇਲੀ। ओ चल मेले नू चली रौनक हो जाऊं छट में चल मेले नू चलिए ओ रौनक हो जाऊं छट में चल मेले नू चलिए मल्ला कट कुड़ दे वट में चल मेले नू चलिए हाय चल मेले नू चलिए ओ चल मेले नू चलिए